ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਤੇ ਕਰਾਂਗੇ ਕੁਝ ਕੁ ਖਬਰਾਂ ਤੇ ਗੱਲਬਾਤ ਕੀ ਕੁਝ ਹੋ ਰਿਹਾ ਪੰਜਾਬ ਵਿੱਚ ਜਾਂ ਭਾਰਤ ਵਿੱਚ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਦਲਵੀਰ ਸਿੰਘ ਗਿੱਲ ਲਾਈਵ ਵਕ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਅਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਲ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ 4082722500, ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲੀ ਖਬਰ ਕਰਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੀ ਸੱਤਾਧਾਰੀ ਪਾਰਟੀ ਹੈ ਉਹਨਾਂ ਨੇ ਜਿਹੜੀਆਂ ਹੋਰ ਪਛੜੀਆਂ ਸ਼੍ਰੇਣੀਆਂ ਸੀ ਉਸ ਨੂੰ ਹੋਰ ਸ਼ਾਮਿਲ ਕੀਤਾ ਜੀ। ਜਿਹੜੇ ਚੋਣਾਂ ਨੂੰ ਲੈ ਕੇ ਮੁੱਖ ਰੱਖ ਕੇ ਜਿਹੜੇ ਆ ਜੀ ਇਹ ਲੋਕ ਲੁਭਾਊ ਫੈਸਲੇ ਜਿਹੜੇ ਕੀਤੇ ਜਾ ਰਹੇ ਨੇ, ਇਹਨਾਂ ਫੈਸਲਿਆਂ ਨੇ ਪਛੜੀਆਂ ਸ਼੍ਰੇਣੀਆਂ ਜਿਹੜੀਆਂ ਨੇ ਜੀ ਉਹਨਾਂ ਦੀ ਗਿਣਤੀ ਹੋਰ ਵਧਾ ਦਿੱਤੀ ਆ। ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਗੁਸਾਈ, ਗੋਸਵਾਮੀ, ਯਾਦਵ, ਅਹੀਰ, ਰਬਾਰੀ ਇਹ ਜਿਹੜੀਆਂ ਜਾਤੀਆਂ ਨੇ ਜੀ ਇਹਨਾਂ ਨੂੰ ਪਛੜੀਆਂ ਸ਼੍ਰੇਣੀਆਂ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਕਰ ਲਿਆ ਗਿਆ। ਇਹਨਾਂ ਨੂੰ ਇਹਨਾਂ ਦੇ ਜਿਹੜੇ ਲਾਭ ਹੋਣਗੇ ਉਹ ਪਛੜੀਆਂ ਸ਼੍ਰੇਣੀਆਂ ਦੇ ਰੂਪ ਦੇ ਵਿੱਚ ਮਿਲਣਗੇ ਔਰ ਇਹ ਸਮਝਿਆ ਜਾ ਰਿਹਾ ਹੈ ਕਿ ਵੋਟਾਂ ਜਿਹੜੀਆਂ ਨੇ ਉਹਨਾਂ ਨੂੰ ਪੱਕੀਆਂ ਕਰਨ ਦੇ ਵਾਸਤੇ ਇਹ ਸ਼੍ਰੇਣੀਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਵੈਸੇ ਇਹਦੇ ਵਿੱਚ ਬਹੁਤੀ ਸ਼੍ਰੇਣੀ ਉਹ ਹੁੰਦੀਆਂ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਆ ਕੇ ਪੱਕੇ ਰੂਪ ਦੇ ਵਿੱਚ ਜਿਹੜਾ ਜੀ ਉਹ ਵਸ ਗਏ ਨੇ, ਉਹਨਾਂ ਦੀਆਂ ਵੋਟਾਂ ਜਿਹੜੀਆਂ ਦੀ ਉਹ ਲਈਆਂ ਜਾ ਸਕਣ, ਤਾਂ ਕਰਕੇ ਫੈਸਲਾ ਜਿਹੜਾ ਲਿਆ ਗਿਆ। ਮੰਤਰੀ ਮੰਡਲ ਦੇ ਵਿੱਚ ਜਿਹੜੇ ਬਾਕੀ ਫੈਸਲੇ ਲਏ ਗਏ ਆ ਉਹ ਵੀ ਲੋਕ ਲੁਭਾਊ ਫੈਸਲੇ ਹੀ ਜਿਹੜੇ ਉਹ ਕਹੇ ਜਾ ਸਕਦੇ ਆ। ਸੰਗਰੂਰ ਜ਼ਿਲ੍ਹੇ ਦੇ ਕਸਬੇ ਅਹਿਮਦਗੜ੍ਹ ਨੂੰ ਤਹਿਸੀਲ ਤੇ ਜਿੱਤਵਾਲ ਤੇ ਸਮਾਲਸਰ ਨੂੰ ਸਬ ਤਹਿਸੀਲਾਂ ਦਾ ਦਰਜਾ ਦੇਣਾ, ਫੂਡ ਕ੍ਰੈਡਿਟ ਦੇ ਵਿਰਾਸਤੀ ਖਾਤਿਆਂ ਦੇ ਨਿਬੇੜੇ ਲਈ ਕੈਬਨਿਟ ਸਬ ਕਮੇਟੀ ਦੀਆਂ ਸਿਫਾਰਿਸ਼ਾਂ ਪ੍ਰਵਾਨ ਕਰਨਾ, ਭੋਗਪੁਰ ਸਿਵਲ ਡਿਸਪੈਂਸਰੀ ਨੂੰ ਮੁੱਢਲਾ ਸਿਹਤ ਕੇਂਦਰ ਬਣਾਉਣਾ, ਜਿਹੜੀਆਂ ਪ੍ਰਾਈਵੇਟ ਖੰਡ ਮਿੱਲਾਂ ਨੇ ਉਹਨਾਂ ਤੋਂ 223 ਕਰੋੜ ਰੁਪਈਏ ਦੀ ਵਸੂਲੀ ਯਕੀਨੀ ਬਣਾਉਣਾ, ਗੰਨਾ ਬੀਜਣ ਵਾਲਿਆਂ ਨੂੰ 112 ਕਰੋੜ ਰੁਪਈਏ ਦਾ ਭੁਗਤਾਨ ਜਿਹੜਾ ਜੀ ਉਹ ਕਰਨਾ, ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਵੇਖਣਾ ਇਹ ਹੋਊਗਾ ਜੀ ਕਿ ਲੋਕ ਲੁਭਾਊ ਇਹ ਜਿਹੜੇ ਫੈਸਲੇ ਨੇ ਉਹ ਚੋਣਾਂ ਦੇ ਵਿੱਚ ਵੋਟਾਂ ਦੇ ਵਿੱਚ ਕਿੰਨੇ ਕੁ ਜਿਹੜੇ ਆ ਜੀ ਉਹ ਕੈਸ਼ ਹੁੰਦੇ ਨੇ। ਅੱਜ ਹੀ ਬਿਲਕੁਲ ਹੈ ਤੇ ਇਹ ਵੋਟਾਂ ਹੀ ਆ ਤੇ ਪਤਾ ਨਹੀਂ ਕੀ ਬਣੂਗਾ ਪੰਜਾਬ ਦਾ। ਅੱਗੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਕੋਈ ਨਾ ਕੋਈ ਮਾੜੀਆਂ ਖਬਰਾਂ ਹੀ ਹੁੰਦੀਆਂ ਜੀ, ਇੱਥੇ ਨਸ਼ੇ ਆ, ਖੁਦਕਸ਼ੀਆਂ ਆ, ਤਾਂ ਉਸ ਤੋਂ ਬਾਅਦ ਇੱਕ ਹੋਰ ਮਾੜੀ ਖਬਰ ਆ ਕਿ 2 ਔਰਤਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਐਕਚੁਅਲੀ ਜੀ ਇਹਨੂੰ ਤੁਸੀਂ ਇਹ ਕਹਿ ਲਓ ਕਿ ਆਫਟਰ ਫੈਕਟ ਜਿਹੜੇ ਹੁੰਦੇ ਆ ਜੀ ਨਸ਼ਿਆਂ ਦੇ ਜਿਹੜਾ ਗਲਤਾਨ ਹੈ ਇਸ ਵੇਲੇ ਪੰਜਾਬ ਨਸ਼ੇੜੀ ਜਿਹੜੇ ਨੇ ਜੀ, ਨਸ਼ੇੜੀ ਜਿਹੜਾ ਬੰਦਾ ਆ ਉਹ ਕੁਛ ਵੀ ਕਰ ਦਿੰਦਾ ਜੀ। ਉਹਦੇ ਸਾਹਮਣੇ ਕੌਣ ਆ ਰਿਸ਼ਤੇਦਾਰ ਇਹਦਾ ਉਹਨੂੰ ਕੋਈ ਬਹੁਤਾ ਫਰਕ ਜਿਹੜਾ ਜੀ ਉਹ ਨਹੀਂ ਪੈਂਦਾ, ਕਿਉਂਕਿ ਜਦੋਂ ਸੁੱਧ ਬੁੱਧ ਹੀ ਚਲੇ ਜਾਂਦੀ ਹੈ ਤੇ ਫਿਰ ਉਦੋਂ ਬਾਅਦ ਸੁੱਧ ਬੁੱਧ ਵਾਲੀ ਗੱਲ ਜਿਹੜੀ ਹੈ ਜੀ ਉਹ ਕੇਰੀ ਕਰਨੀ ਹੁੰਦੀ ਆ। ਹਾਲਾਂਕਿ ਅਜੇ ਇਹਨਾਂ ਮਾਮਲਿਆਂ ਦੇ ਉੱਤੇ ਕੋਈ ਗ੍ਰਿਫਤਾਰੀਆਂ ਨਹੀਂ ਆਈਆਂ, ਪਰ ਇੰਨਾ ਜ਼ਰੂਰ ਹੈ ਜੀ ਸ਼ਰਮਸਾਰ ਜਿਹੜਾ ਜੀ ਉਹ ਕਰਕੇ ਰੱਖ ਦਿੱਤਾ ਇਹਨਾਂ ਜਿਹੜੀਆਂ ਘਟਨਾਵਾਂ ਨੇ। ਜਦੋਂ ਤੁਸੀਂ ਪੰਜਾਬ ਦੇ ਵਿੱਚ ਐਂਟਰ ਹੁੰਦੇ ਹੋ ਤਾਂ ਉੱਥੇ ਸਾਈਨ ਲੱਗੇ ਨੇ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਤੁਹਾਡਾ ਸਵਾਗਤ ਹੈ, ਪਰ ਜੇ ਤੁਸੀਂ ਇਹ 2 ਗੱਲਾਂ ਜਿਹੜੀਆਂ ਜੀ ਉਹ ਸੁਣੋਗੇ ਤਾਂ ਮੇਰਾ ਖਿਆਲ ਮੂੰਹ 'ਚ ਉਂਗਲਾਂ ਜਿਹੜੀਆਂ ਜੀ ਬਹੁਤਿਆਂ ਦੇ ਪੈ ਜਾਣੀਆਂ ਨੇ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਜੀ ਉਹ ਕਿਸ ਕਿਸਮ ਦੇ ਨਾਲ ਗਰਕਣ ਵੱਲ ਨੂੰ ਇੱਕ ਕਿਸਮ ਨਾਲ ਵੱਧ ਰਹੀ ਹੈ। ਇੱਥੇ ਪਟਿਆਲੇ ਦੇ ਨੇੜੇ ਪਿੰਡ ਪੈਂਦਾ ਦੌਣ ਕਲਾਂ, ਉਹਦੇ ਵਿੱਚ 100 ਸਾਲਾਂ ਦੀ ਇੱਕ ਬਿਰਧ ਔਰਤ ਸੀਗੀ ਕਰਤਾਰ ਕੌਰ। ਅਣਪਛਾਤੇ ਲੋਕਾਂ ਨੇ ਬੜੇ ਬੇਰਹਿਮੀ ਦੇ ਨਾਲ ਇਹਦੀ ਹੱਤਿਆ ਜਿਹੜੀ ਹੈ ਜੀ ਉਹ ਕਰ ਦਿੱਤੀ। ਘਰ ਦੇ ਮੂਹਰੇ ਗਲੀ 'ਚ ਸੁੱਤੀ ਪਈ ਸੀ, ਇਹਨੂੰ ਧੂ ਕੇ ਜਿਹੜਾ ਜੀ ਉਹ ਖੇਤਾਂ 'ਚ ਲੈ ਗਏ, ਮੁੜ ਕੇ ਉੱਥੇ ਇੱਟਾਂ ਮਾਰ ਕੇ ਇਹਦੇ ਮੂੰਹ ਦੇ ਉੱਤੇ ਜਿਹੜਾ ਜੀ ਇਹਦਾ ਕਤਲ ਕਰ ਦਿੱਤਾ, ਲਿਆ ਕੇ ਮੁੜ ਕੇ ਫੇਰ ਮੰਜੇ ਦੇ ਕੋਲੇ ਉਹਦੀ ਡੈੱਡ ਬੋਡੀ ਜਿਹੜੀ ਛੱਡ ਦਿੱਤੀ। ਇੰਨੇ ਮਾੜੇ ਹਾਲਾਤ ਸੀਗੇ ਕਿ ਇਸ ਬਿਰਧ ਔਰਤ ਦੇ ਕੱਪੜੇ ਜਿਹੜੇ ਜੀ ਉਹ ਖੇਤਾਂ ਦੇ ਵਿੱਚੋਂ ਮਿਲੇ। ਪੁਲਿਸ ਨੂੰ ਇੱਥੇ ਜਬਰ ਜਨਾਹ ਦਾ ਵੀ ਜਿਹੜਾ ਜੀ ਉਹ ਖਦਸ਼ਾ, ਹਾਲਾਂਕਿ ਮੈਡੀਕਲ ਰਿਪੋਰਟ ਜਿਹੜੀ ਆ ਜੀ ਉਹ ਨਹੀਂ ਆਈ। ਇਹਦਾ ਕੋਈ ਭਰਾ ਨਹੀਂ ਸੀਗਾ, ਆਪਣੇ ਪੇਕੇ ਪਿੰਡ ਦੌਣ ਕਲਾਂ ਦੇ ਵਿੱਚ ਰਹਿੰਦੀ ਸੀਗੀ। ਸਾਰਾ ਪਿੰਡ ਇਹਨੂੰ ਭੂਆ ਕਰਕੇ ਜਾਣਦਾ ਸੀਗਾ, ਕਿਉਂਕਿ 100 ਸਾਲ ਦੀ ਉਮਰ ਦੀ ਜਿਹੜੀ ਆ ਜੀ ਇਹ ਔਰਤ ਸੀਗੀ, ਬੜੀ ਰਿਸਪੈਕਟਡ ਸੀ ਉਮਰ ਦੇ ਵਜੋਂ। ਪਰ ਇਹ ਕਤਲ ਕਿਹਨੇ ਕੀਤਾ, ਕਿਹਨੇ ਇਹ ਗੰਦੀ ਹਰਕਤ ਕੀਤੀ ਜੀ ਅਜੇ ਕੁਛ ਨਹੀਂ ਪਤਾ। ਅਣਪਛਾਤੇ ਲੋਕਾਂ ਦੇ ਖਿਲਾਫ ਪਰਚਾ ਦਰਜ ਹੋਇਆ। ਸੁਨਾਮ ਦੇ ਵਿੱਚ ਬਠਿੰਡਾ ਰੋਡ ਦੇ ਉੱਤੇ ਸੀਤਾਸਰ ਕੈਂਚੀਆਂ ਪੈਂਦਾ ਜੀ, ਉੱਥੇ ਦੂਸਰਾ
ਕਤਲ ਜਿਹੜਾ ਜੀ ਉਹ ਹੋਇਆ। ਔਰ ਇਹ ਜਿਹੜੀ ਔਰਤ ਹੈ ਉਹਦੀ ਪੌੜੀਆਂ ਦੀ ਗ੍ਰਿਲ ਦੇ ਨਾਲ ਲਟਕੀ ਹੋਈ ਲਾਸ਼ ਜਿਹੜੀ ਹੈ ਜੀ ਉਹ ਬਰਾਮਦ ਹੋਈ ਹੈ। ਇਹ 28 ਸਾਲਾਂ ਦੀ ਜਿਹੜੀ ਸੀਗੀ, ਉਸ ਟਾਈਮ ਉਹ ਆਪਣੇ ਘਰ ਦੇ ਵਿੱਚ ਇਕੱਲੀ ਸੀਗੀ। ਉਹਦੇ ਜਿਹੜਾ ਘਰ ਵਾਲਾ ਤੇ ਉਹ ਸਹੁਰਾ ਉਹ ਬਾਹਰ ਗਏ ਹੋਏ ਸੀਗੇ, ਬੇਟਾ ਜਿਹੜਾ ਉਹ ਸਕੂਲ ਗਿਆ ਸੀਗਾ। ਇਹਦੇ ਵੀ ਕਤਲ ਦਾ ਕਾਰਨ ਜਿਹੜਾ ਜੀ ਅਜੇ ਪਤਾ ਨਹੀਂ ਲੱਗਿਆ। ਪੰਜਾਬ ਦੀ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਦਿਨ ਦਿਹਾੜੇ ਗੋਬਿੰਦਗੜ੍ਹ ਦੇ ਵਿੱਚੋਂ ਸਰੀਆ ਮਾਰ ਕੇ ਬੰਦੇ ਤੋਂ 24 ਲੱਖ ਰੁਪਈਆ ਜਿਹੜਾ ਜੀ ਉਹ ਖੋਹ ਲਿਆ ਗਿਆ। ਕਿਤੇ ਕੁਛ ਹੋ ਰਿਹਾ, ਕਿਤੇ ਕੁਛ ਹੋ ਰਿਹਾ, ਕਿਤੇ ਪੂਰੇ ਸਮੁੱਚੇ ਪਰਿਵਾਰ ਜਿਹੜੇ ਨੇ ਉਹ ਖੁਦਕੁਸ਼ੀਆਂ ਕਰੀ ਜਾ ਰਹੇ ਨੇ। ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਇਉਂ ਲੱਗ ਰਹੀ ਹੈ ਕਿ ਬਿਲਕੁਲ ਕੰਪਲੀਟਲੀ ਰੱਬ ਆਸਰੇ ਹੈ ਜੀ, ਕਿ ਜੋ ਹੋਊਗਾ ਉਹ ਵੇਖੀ ਜਾਊਗੀ। ਬਿਲਕੁਲ ਜੀ। ਇਸ ਤਰ੍ਹਾਂ ਤੇ ਜਿਹੜੇ ਆਮ ਲੋਕ ਸੈਰ ਸਪਾਟਾ ਕਰਨ ਜਾਂਦੇ ਪੰਜਾਬ ਵਿੱਚ, ਉਹ ਖਤਰੇ ਦੀ ਘੰਟੀ ਆ ਉਹਨਾਂ ਲਈ। ਤੇ ਅੱਗੇ ਆਪਾਂ ਪੰਜਾਬ ਸਰਕਾਰ ਵੱਲੋਂ ਹੀ ਜੇ ਗੱਲ ਕਰੀਏ ਕਿ ਉਹਨਾਂ ਨੇ ਜਿਹੜੀਆਂ ਸਰਕਾਰੀ ਬੱਸਾਂ ਉਹਨਾਂ ਨੂੰ ਰਗੜੇ ਲਾਉਣ ਦੀਆਂ ਤਿਆਰੀਆਂ ਕੀਤੀਆਂ। ਐਕਚੁਅਲੀ ਜੀ ਰਗੜਾ ਤਾਂ ਪੰਜਾਬ ਨੂੰ, ਇਹ ਸਰਕਾਰੀ ਬੱਸਾਂ ਨੂੰ, ਸਰਕਾਰੀ ਟਰਾਂਸਪੋਰਟੇਸ਼ਨ ਨੂੰ, ਸਰਕਾਰ ਨੂੰ ਜਿਹੜਾ ਜੀ ਉਹ ਬੀਤੇ ਕਈ ਸਾਲਾਂ ਤੋਂ ਜਿਹੜਾ ਜੀ ਉਹ ਲੱਗ ਰਿਹਾ। 9.5 ਸਾਲ ਤੋਂ ਕੁਝ ਜ਼ਿਆਦਾ ਜਿਹੜਾ ਜੀ ਉਹ ਲੱਗ ਰਿਹਾ। ਹਾਲਾਂਕਿ ਜਿਹੜਾ ਕਾਨੂੰਨ ਮੁਤਾਬਕ ਇੱਕ ਵਾਰੀ ਜਿਹੜਾ ਜੀ ਰੂਟ ਵਧਾਇਆ ਜਾ ਸਕਦਾ। ਕਈ ਵਾਰੀ ਕਾਨੂੰਨ ਜਿਹੜੇ ਜੀ ਉਹ ਉਲੰਘ ਕੇ ਇਹ ਰੂਟ ਜਿਹੜੇ ਨੇ ਉਹ ਵਧਾਏ ਗਏ ਨੇ। ਔਰ ਇਹ ਮਾਮਲਾ ਜਿਹੜਾ ਜੀ ਉਹ ਅਦਾਲਤ ਦੇ ਵਿੱਚ ਜਿਹੜਾ ਹੈਗਾ, ਸੁਪਰੀਮ ਕੋਰਟ ਦਾ ਫੈਸਲਾ ਪਿਛਲੇ ਦਿਨੀ ਇਹਦੇ ਉੱਤੇ ਜਿਹੜਾ ਉਹ ਆਇਆ। ਜਿਹੜਾ ਇਹ ਫੈਸਲਾ ਆਉਂਦੇ ਦਿਨਾਂ ਦੇ ਦੌਰਾਨ ਚਰਚਿਤ ਹੋਊਗਾ। ਪਰ ਇੱਕ ਵਾਰੀ ਫੇਰ ਦੁਆਬੇ ਦੇ ਖੇਤਰ ਦੇ ਵਿੱਚ ਪੰਜਾਬ ਰੋਡਵੇਜ਼ ਤੇ PRTC ਨੂੰ ਰਗੜਾ ਲਾਉਣ ਦੀ ਪੂਰੀ ਤਿਆਰੀ ਜਿਹੜੀ ਹੈ ਜੀ ਉਹ ਹੋ ਗਈ ਆ। ਅਸਲ ਦੇ ਵਿੱਚ ਦੁਆਬੇ ਦੇ ਖੇਤਰ ਦੇ ਵਿੱਚ ਜਿਹੜੀ ਬਾਦਲਾਂ ਦੀ ਟਰਾਂਸਪੋਰਟ ਹੈ ਜੀ ਉਹਦਾ ਦਬਦਬਾ ਘੱਟ ਸੀਗਾ। ਹੁਣ ਹੁਸ਼ਿਆਰਪੁਰ ਦੀ ਆਜ਼ਾਦ ਟਰਾਂਸਪੋਰਟ ਤੇ ਰਾਜਧਾਨੀ ਟਰਾਂਸਪੋਰਟ ਜਿਹੜੀਆਂ ਨੇ ਇਹ ਖਰੀਦ ਲਈਆਂ ਜੀ ਬਾਦਲ ਪਰਿਵਾਰ ਨੇ। ਔਰਬਿਟ ਵਾਲਿਆਂ ਨੇ ਜਿਹੜੀ ਹੈ ਜੀ ਤੇ ਡੱਬ ਵਾਲੀ ਟਰਾਂਸਪੋਰਟ ਨੇ ਇਹ ਖਰੀਦ ਲਈਆਂ ਜੀ। 22 ਰੂਟਾਂ ਦੇ ਉੱਤੇ ਹੁਣ ਦਰਖਾਸਤ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਔਰ ਇਹ ਰੂਟ ਜਿਹੜੇ ਨੇ ਜੀ ਉਹਨਾਂ ਨੂੰ ਮਿਲ ਜਾਣੇ ਨੇ, ਕਿਉਂਕਿ ਜਿਹੜੀਆਂ ਰੋਡਵੇਜ਼ ਦੀਆਂ ਤੇ PRTC ਦੀਆਂ ਬੱਸਾਂ ਨੇ ਉਹਨਾਂ ਦੇ ਰੂਟ ਘਟਾਏ ਜਾ ਰਹੇ ਆ ਤਾਂ ਕਿ ਇਹਨਾਂ ਪ੍ਰਾਈਵੇਟ ਅਦਾਰਿਆਂ ਨੂੰ ਹੋਰ ਰੂਟ ਜਿਹੜੇ ਨੇ ਜੀ ਉਹ ਬਖਸ਼ੇ ਜਾਣ। ਸੋ ਜਿਹੜੀ ਸਰਕਾਰ ਇਸ ਵੇਲੇ ਜਿਹਦੇ ਕੁਝ ਮਹੀਨੇ ਰਹਿੰਦੇ ਆ, ਉਦੋਂ ਪਹਿਲਾਂ ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ ਆ ਕਿ ਲੋਕ ਲੁਭਾਊ ਫੈਸਲੇ ਕੀਤੇ ਜਾ ਰਹੇ ਨੇ, ਇਹ ਆਪ ਲੁਭਾਊ ਫੈਸਲੇ ਜਿਹੜੇ ਨੇ ਉਹ ਵੀ ਨਾਲ ਦੀ ਨਾਲ ਜਿਹੜਾ ਜੀ ਉਹ ਕੀਤੇ ਜਾ ਰਹੇ ਨੇ। ਹੁਸ਼ਿਆਰਪੁਰ ਤੋਂ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੇ ਸਮੇਂ ਦੇ ਵਿੱਚ ਕਟੌਤੀ ਐਨੀ ਟਾਈਮ ਜਿਹੜੀ ਆ ਜੀ ਉਹ ਹੋ ਸਕਦੀ ਹੈ। ਟਰਾਂਸਪੋਰਟ ਗਜਟ ਦੇ ਵਿੱਚ ਕਮਿਸ਼ਨਰ ਨੇ 500 ਤੋਂ ਵੱਧ ਤਜਵੀਜ਼ਤ ਅਰਜ਼ੀਆਂ ਨੂੰ ਨੋਟੀਫਾਈ ਜਿਹੜਾ ਜੀ ਉਹ ਕੀਤਾ। ਅਗਲੇ ਦਿਨਾਂ ਦੇ ਦੌਰਾਨ ਇਹਦੇ ਉੱਤੇ ਫੈਸਲਾ ਹੋ ਜਾਊਗਾ। PRTC ਰੋਡਵੇਜ਼ ਦੇ ਜਿਹੜੇ ਕਾਮੇ ਨੇ ਉਹ ਪਹਿਲਾਂ ਨਹੀਂ ਕੁਝ ਕਰ ਸਕੇ, ਅੱਗੋਂ ਵੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਜ਼ਰੂਰ ਕਰੀ ਜਾ ਰਹੇ ਨੇ। ਸਾਡੇ ਟਰਾਂਸਪੋਰਟ ਜਿਹੜੇ ਮੰਤਰੀ ਨੇ ਅਜੀਤ ਸਿੰਘ ਕੁਹਾੜ ਹੁਰੀ, ਉਹਨਾਂ ਦਾ ਬਿਆਨ ਜਿਹੜਾ ਜੀ ਉਹ ਆਇਆ ਆਪਣੇ ਆਪ ਦੇ ਵਿੱਚ ਹੀ ਉਹ ਕਹਾਣੀ ਜਿਹੜੀ ਹੈ ਜੀ ਉਹ ਕਹੀ ਜਾਂਦਾ। ਕਹਿੰਦੇ ਬਾਦਲ ਪਰਿਵਾਰ ਦਾ ਟਰਾਂਸਪੋਰਟ ਮੰਤਰਾਲੇ ਦੇ ਵਿੱਚ ਕੋਈ ਦਖਲ ਨਹੀਂਗਾ। ਸੋ ਐਸੀ ਮਾਸੂਮ ਅਦਾ ਦੇ ਉੱਤੇ ਕੋਈ ਜਿਹੜਾ ਜੀ ਉਹ ਫਿਦਾ ਕਿਉਂ ਨਹੀਂ ਹੋ ਜਾਊਗਾ ਜਿਹੋ ਜਿਹਾ ਟਰਾਂਸਪੋਰਟ ਮੰਤਰੀ ਹੋਰਾਂ ਦਾ ਜਿਹੜਾ ਜੀ ਉਹ ਬਿਆਨ ਆਇਆ। ਸ਼ਾਇਦ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਟਰਾਂਸਪੋਰਟ ਮੰਤਰੀ ਅਸਲ ਦੇ ਵਿੱਚ ਕੌਣ ਆ ਜੀ ਤੇ ਪੇਪਰਾਂ 'ਚ ਕੌਣ ਆ। ਜੀ ਬਿਲਕੁਲ, ਮੇਰੇ ਖਿਆਲ ਦੇ ਵਿੱਚ ਸੁੱਤੇ ਉੱਠ ਕੇ ਜਵਾਬ ਦਿੱਤਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਬਿਜਲੀ ਪਲਾਂਟਾਂ ਦੀ। ਤੇ ਬਿਜਲੀ ਦਾ ਰੌਲਾ ਰੱਪਾ ਪੈਂਦਾ ਰਹਿੰਦਾ, ਪਰ ਹੁਣ 6 ਮਹੀਨਿਆਂ ਲਈ ਸਰਕਾਰੀ ਬਿਜਲੀ ਪਲਾਂਟ ਬੰਦ ਰਹਿਣਗੇ ਪੰਜਾਬ ਦੇ। ਇਹ ਐਕਚੁਅਲੀ ਆਪਾਂ ਬੜੀ ਵਾਰੀ ਇਹ ਗੱਲ ਜਿਹੜੀ ਹੈ ਜੀ ਕੀਤੀ ਆ ਕਿ ਇੱਕ ਤਾਂ ਜਿਹੜੇ ਥਰਮਲ ਪਲਾਂਟ ਪ੍ਰਾਈਵੇਟ ਲੱਗੇ ਨੇ, ਇਹ ਜ਼ਮੀਨਾਂ ਕਿਹਨਾਂ ਦੀਆਂ ਸਨ, ਕਿਹਨਾਂ ਨੇ ਖਰੀਦੀਆਂ, ਅੱਗੋਂ ਸਰਕਾਰ ਨੂੰ ਕਿਹਨਾਂ ਨੇ ਦਿੱਤੀਆਂ, ਇਹਦੇ ਵਿੱਚ ਕਿੰਨਾ ਪੈਸਾ ਜਿਹੜਾ ਜੀ ਉਹ ਇਨਵੋਲਵ ਆ। ਜੇ ਕਿਤੇ ਇਹਦੀ ਇਨਵੈਸਟੀਗੇਸ਼ਨ ਹੋਵੇ ਇੱਕ ਬਹੁਤ ਵੱਡਾ ਸਕੈਂਡਲ ਆ ਸਕਦਾ ਸਾਹਮਣੇ। ਦੂਜਾ, ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਲਾਏ ਨੇ ਇਹ ਆਪਣੇ ਆਪ ਦੇ ਵਿੱਚ ਸਕੈਂਡਲ ਆ ਜੀ ਕਿ ਕਿੰਨੇ ਪਰ ਯੂਨਿਟ ਜਿਹੜਾ ਜੀ ਪਰ ਯੂਨਿਟ ਦੇ ਹਿਸਾਬ ਨਾਲ ਉਹਨਾਂ ਤੋਂ ਖਰੀਦਿਆ ਜਾਂਦਾ। ਔਰ ਇਹ ਉਹਨਾਂ ਦੇ ਨਾਲ ਸਾਈਨ ਜਿਹੜੇ ਆ ਜੀ ਉਹ ਲੰਮੇ ਸਾਲਾਂ ਦੇ ਵਾਸਤੇ ਕੀਤੇ ਗਏ ਕਿ ਇੰਨੀ ਬਿਜਲੀ ਸਰਕਾਰ ਜਿਹੜੀ ਉਹ ਖਰੀਦੂਗੀ। ਪੰਜਾਬ ਦਾ ਝੁੱਗਾ ਜਿਹੜਾ ਜੀ ਉਹ ਚੌੜ ਹੁੰਦਾ ਰਹੂਗਾ ਇਹਨਾਂ ਫੈਸਲਿਆਂ ਦੇ ਉੱਤੇ। ਗੁਜਰਾਤ ਤੋਂ ਬਾਅਦ ਪੰਜਾਬ ਦੂਜਾ ਇੱਦਾਂ ਦਾ ਸੂਬਾ ਬਣ ਗਿਆ ਜੀ ਜਿਹੜਾ ਅਕਤੂਬਰ 16 ਤੋਂ ਮਾਰਚ 17 ਤੱਕ ਆਪਣੇ ਸਰਕਾਰੀ ਥਰਮਲ ਪਲਾਂਟ ਮੁਕੰਮਲ ਬੰਦ ਰੱਖੂਗਾ। ਬਿਜਲੀ ਦੀ ਸਾਰੀ ਖਰੀਦ ਰਾਜ ਦੇ ਵਿੱਚ ਸਥਾਪਿਤ ਕੀਤੇ ਗਏ ਪ੍ਰਾਈਵੇਟ ਪਲਾਂਟਾਂ ਤੋਂ ਖਰੀਦੀ ਜਾਊਗੀ ਜੀ। ਇਹ ਜਿਹੜੀ ਇੰਜੀਨੀਅਰਸ ਹੋਮ ਵਿੱਚ ਨਾਰਥ ਇੰਡੀਆ ਪਾਵਰ ਇੰਜੀਨੀਅਰਿੰਗ ਫੈਡਰੇਸ਼ਨ ਦੀ ਹੋਈ ਬੈਠਕ ਦੇ ਵਿੱਚ ਸਾਹਮਣੇ ਆਏ ਨੇ ਜੀ। ਇਸ ਮੀਟਿੰਗ ਦੇ ਵਿੱਚ ਪੰਜਾਬ, ਉੱਤਰ ਪ੍ਰਦੇਸ਼,
ਉੱਤਰਾਖੰਡ, ਦਿੱਲੀ, ਹਰਿਆਣਾ ਤੇ ਰਾਜਸਥਾਨ ਤੋਂ ਡੈਲੀਗੇਟ ਜਿਹੜੇ ਉਹ ਆਏ ਹੋਏ ਸੀਗੇ। ਇਹ ਵੀ ਮੰਗ ਉੱਠੀ ਜੀ ਕਿ ਦੇਸ਼ ਭਰ ਦੇ ਵਿੱਚ ਬਿਜਲੀ ਕੰਪਨੀਆਂ ਦੇ ਵਿੱਚ ਚੇਅਰਮੈਨ, MD ਤੇ ਡਾਇਰੈਕਟਰਸ ਕੇਵਲ ਬਿਜਲੀ ਖੇਤਰ ਵਿੱਚੋਂ ਲਾਏ ਜਾਣ ਤੇ ਸਭ ਦਾ ਜਿਹੜਾ ਜੀ ਉਹ ਡਿਊਟੀ ਜਿਹੜੀ ਹੈ ਕਿੰਨੇ ਚਿਰ ਦੇ ਵਾਸਤੇ ਲਾਏ ਜਾਣੇ ਨੇ, ਇਹ ਵੀ ਜਿਹੜਾ ਜੀ ਤੈਅ ਹੋਣਾ ਚਾਹੀਦਾ। ਔਰ ਇਹ ਵੀ ਮੰਗ ਕੀਤੀ ਗਈ ਜੀ ਕਿ ਸਾਰੇ ਪ੍ਰਾਈਵੇਟ ਬਿਜਲੀ ਘਰਾਂ ਦੇ ਨਾਲ ਬਿਜਲੀ ਖਰੀਦ ਲਈ ਕੀਤੇ ਗਏ ਸਮਝੌਤਿਆਂ ਦੀ ਸਮੀਖਿਆ ਕੀਤੀ ਜਾਵੇ, ਕਿਉਂਕਿ ਇਹਦੇ ਨਾਲ ਰਾਜ ਸਰਕਾਰਾਂ ਦੇ ਆਪਣੇ ਸਰਕਾਰੀ ਥਰਮਲ ਪਲਾਂਟ ਜਿਹੜੇ ਆ ਜੀ ਉਹ ਬੰਦ ਹੋ ਗਏ ਨੇ। ਜਿਹੜੀਆਂ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਵਿੱਚ ਸਾਰੀਆਂ ਨੀਤੀਆਂ ਜਿਹੜੀਆਂ ਜੀ ਉਹ ਬਣ ਗਈਆਂ। 12ਵੀਂ 5 ਸਾਲਾ ਯੋਜਨਾ ਦੇ ਦੌਰਾਨ ਪ੍ਰਾਈਵੇਟ ਸੈਕਟਰ ਦੇ ਵਿੱਚ 45,000 ਮੈਗਾਵਾਟ ਬਿਜਲੀ ਉਤਪਾਦਨ ਦੇ ਪਲਾਂਟ ਜਿਹੜੇ ਆ ਉਹ ਲੱਗ ਰਹੇ ਨੇ, ਜਦੋਂ ਕਿ ਸਰਕਾਰੀ ਖੇਤਰ ਦੇ ਵਿੱਚ 36,000 ਮੈਗਾਵਾਟ ਦੇ ਪਲਾਂਟ ਜਿਹੜੇ ਆ ਉਹ ਲੱਗ ਰਹੇ ਆ। ਇਹਦੇ ਵਿੱਚੋਂ 21,000 ਕੇਂਦਰ ਸਰਕਾਰ ਤੇ 15,000 ਮੈਗਾਵਾਟ ਰਾਜ ਸਰਕਾਰ ਦੇ ਵੱਲੋਂ ਜਿਹੜੇ ਆ ਜੀ ਉਹ ਲਾਏ ਜਾ ਰਹੇ ਨੇ। ਸੋ ਇਹ ਜਿਹੜੇ ਥਰਮਲ ਪਲਾਂਟ ਜਿਹੜੇ ਚਿਮਨੀਆਂ ਨੇ ਉਹਨਾਂ ਦੇ ਵਿੱਚੋਂ ਧੂੰਆਂ ਬੰਦ ਰਹੂਗਾ, ਪਰ ਸਰਕਾਰੀ ਵਾਲਿਆਂ ਚੋਂ ਪ੍ਰਾਈਵੇਟ ਦਾ ਜਿਹੜਾ ਜੀ ਧੂੰਆਂ ਹੋਰ ਜ਼ਿਆਦਾ ਸੰਘਣਾ ਹੋਊਗਾ, ਕਿਉਂਕਿ ਪੰਜਾਬ ਨੂੰ ਜਿੰਨੀ ਬਿਜਲੀ ਜਿਹੜੀ ਉਹ ਚਾਹੀਦੀ ਹੈ ਉਹ ਇਹਨਾਂ ਪ੍ਰਾਈਵੇਟ ਅਦਾਰਿਆਂ ਤੋਂ ਖਰੀਦੀ ਜਾਊਗੀ। ਔਰ ਨਿਰੰਤਰ ਵਾਧਾ ਜਿਹੜਾ ਬਿੱਲਾਂ ਦੇ ਵਿੱਚ ਹੋ ਰਿਹਾ ਉਹ ਇਸੇ ਵਜ੍ਹਾ ਕਰਕੇ ਹੋ ਰਿਹਾ ਜੀ, ਕਿਉਂਕਿ ਸਾਈਨ ਜਿਹੜੇ ਕੀਤੇ ਗਏ ਨੇ, ਜਿਹੜੇ ਹਿਡਨ ਸਮਝੌਤੇ ਕੀਤੇ ਗਏ ਨੇ, ਉਹਨਾਂ ਦਾ ਸਾਰਾ ਕੁਝ ਜਿਹੜਾ ਜੀ ਇਹ ਸਾਹਮਣੇ ਆ ਰਿਹਾ। ਜਿਹਦੇ ਘਰੇ ਇੱਕ ਪੱਖਾ ਤੇ ਇੱਕ ਬਿਜਲੀ ਦਾ ਬਲਬ ਹੈ, ਜਿਹਦਾ ਬਿੱਲ ਪਹਿਲਾਂ 800-900 1000 1100 ਰੁਪਏ ਆਉਂਦਾ ਸੀਗਾ ਜੀ, ਉਹਨਾਂ ਦਾ ਬਿੱਲ ਵੀ ਹੁਣ 3500 4-4000 5-5000 ਨੂੰ ਜਿਹੜਾ ਜੀ ਉਹ ਜਾ ਢੁੱਕਦਾ। ਕਿਤੇ ਇਹਦਾ ਜਾਇਜ਼ਾ ਲੈਣਾ ਹੋਵੇ ਤੇ ਬਿਜਲੀ ਦਫ਼ਤਰਾਂ ਦੇ ਵਿੱਚ ਬਿੱਲ ਭਰਨ ਗਏ ਲੋਕਾਂ ਦੇ ਚਿਹਰਿਆਂ ਤੋਂ ਜਿਹੜਾ ਜੀ ਉਹ ਪੜਿਆ ਜਾ ਸਕਦਾ ਹੈ। ਬਿਲਕੁਲ ਜੀ, ਮੇਰੇ ਖਿਆਲ ਦੇ ਵਿੱਚ ਪੰਜਾਬ ਨੇ ਤਰੱਕੀ ਇੰਨੀ ਕੀਤੀ ਆ ਕਿ ਦੁਬਾਰਾ ਲਾਲਟਨ ਤੇ ਮੋਮਬੱਤੀਆਂ ਤੇ ਆਉਣ ਵਾਲਾ ਕੰਮ ਹੋ ਗਿਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਕਈ ਵਾਰ ਕੀਤੀ ਆ ਫਰੀਦਕੋਟ ਖੁਦਕਸ਼ੀ ਕਾਂਡ ਦੀ, ਕਿ ਉਸ ਦਾ ਹੁਣ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਲਿਆ। ਬਿਲਕੁਲ ਜੀ, ਇਹ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਸੀ। ਆਪਾਂ ਗੱਲ ਸਾਡੀ ਪਹਿਲਾਂ ਵੀ ਕੀਤੀ ਸੀ। 4 ਕਿਲੋਮੀਟਰ ਤੱਕ ਇੱਕ ਪਰਿਵਾਰ ਜਿਹੜਾ ਜੀ ਉਹ ਤੁਰ ਕੇ ਜਾਂਦਾ ਔਰ ਉਹ ਆਪਣੇ ਖੁਦਕੁਸ਼ੀ ਨੋਟ ਦੇ ਵਿੱਚ ਲਿਖ ਕੇ ਜਾਂਦਾ ਕਿ ਉਹਨਾਂ ਦੀਆਂ ਧੀਆਂ ਦੀ ਇੱਜ਼ਤ ਨੂੰ ਖਤਰਾ ਸੀਗਾ, ਕਿਉਂਕਿ ਜਿਹੜੇ ਗੁੰਡੇ ਕਿਸਮ ਦੇ ਲੋਕ ਨੇ ਉਹ ਧਮਕੀ ਇਹ ਦਿੰਦੇ ਸੀਗੇ ਕਿ ਉਹਨਾਂ ਦੀਆਂ ਜਵਾਨ ਧੀਆਂ ਨੂੰ ਚੁੱਕ ਲਿਆ ਜਾਊਗਾ। ਔਰ ਉਹ ਸਾਰਾ ਕੁਝ ਲਿਖ ਕੇ ਜਿਹੜਾ ਜੀ ਉਹ ਖੁਦਕੁਸ਼ੀ ਕਰਨ ਜਾਂਦੇ ਨੇ। ਪਰ ਜਿਹੜੇ ਅਕਾਲੀ ਆਗੂਆਂ ਦੇ ਨਾਂ ਲਿਖੇ ਨੇ ਉਹਨਾਂ ਦੇ ਉੱਤੇ ਅਜੇ ਤੱਕ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਹੁੰਦੀ। ਹੁਣ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਫਰੀਦਕੋਟ ਦੇ ਇੱਕ ਪਰਿਵਾਰ ਦੇ ਵੱਲੋਂ ਸਮੂਹਿਕ ਖੁਦਕੁਸ਼ੀ ਕਰ ਲੈਣ ਦਾ ਗੰਭੀਰ ਨੋਟਿਸ ਜਿਹੜਾ ਜੀ ਲਿਆ। ਜ਼ਿਲ੍ਹੇ ਦੇ SSP ਤੋਂ ਰਿਪੋਰਟ ਜਿਹੜੀ ਹੈ ਜੀ ਉਹ ਤਲਬ ਕੀਤੀ ਆ। ਮਨੁੱਖੀ ਅਧਿਕਾਰ ਕਮਿਸ਼ਨ ਦੇ ਪਰਿਵਾਰ ਦੇ 4 ਮੈਂਬਰਾਂ ਦੇ ਵੱਲੋਂ ਇਹ ਖੁਦਕੁਸ਼ੀ ਕਰਨ ਦਾ ਮਾਮਲੇ ਦੇ ਵਿੱਚ ਨੋਟਿਸ ਜਿਹੜਾ ਜੀ ਉਹ ਲਿਆ ਗਿਆ। ਜਿਹੜਾ ਪੁਲਿਸ ਆ ਉਹ ਕਹਿੰਦੀ ਆ ਕਿ ਇਹਨਾਂ ਦੀਆਂ ਜਿਹੜੀਆਂ ਜੀ ਲਾਸ਼ਾਂ ਸੀਗੀਆਂ ਉਹ ਬਰਾਮਦ ਕਰ ਲਈਆਂ ਨੇ। ਔਰ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਧੱਕੇ ਦੇ ਨਾਲ ਜਿਹੜਾ ਜੀ ਹਰੀ ਸਿੰਘ ਜੀਰਾ ਤੇ ਉਹਨਾਂ ਦੇ ਕੁਝ ਸਾਥੀ ਤੇ ਕੁਝ ਅਕਾਲੀਆਂ ਨੇ ਧੱਕੇ ਦੇ ਨਾਲ ਇਹਨਾਂ ਦਾ ਜਿਹੜਾ ਜੀ ਉਹ ਸੰਸਕਾਰ ਕਰ ਦਿੱਤਾ ਸੀਗਾ। 4 ਮੈਂਬਰਾਂ ਦੇ ਖੁਦਕੁਸ਼ੀ ਨੋਟ ਦੇ ਉੱਤੇ ਦਸਤਖਤ ਨੇ। ਇਸ ਦੇ ਬਾਵਜੂਦ ਜਿਹੜਾ ਜੀ ਉਹ ਅਕਾਲੀ ਜਿਹੜੇ ਆਗੂ ਨੇ ਉਹ ਸਿਆਸੀ ਦਬਾਅ ਦੇ ਹੇਠ ਉਹਨਾਂ ਦੇ ਉੱਤੇ ਕੋਈ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਕੀਤੀ ਜਾ ਰਹੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਜਨਤਕ ਜਿਹੜੀ ਪਟੀਸ਼ਨ ਪਾਈ ਸੀਗੀ, ਉਹਦੇ ਉੱਤੇ ਵੀ ਜਿਹੜਾ ਜੀ ਉਹਨੇ 17 ਤੱਕ ਦੀ ਜਿਹੜੀ ਮੋਹਲਤ ਆ ਉਹ ਦਿੱਤੀ ਆ, ਅਕਤੂਬਰ 17 ਤੱਕ ਦੀ, ਕਿਉਂਕਿ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਹੀ ਹੈ ਨਹੀਂ ਗੇ। ਪਿਛਲੇ ਦਿਨੀ ਜਿਹੜੇ ਰਿਟਾਇਰਡ ਜਸਟਿਸ ਨੇ ਮੋਹੰਤੇ, ਉਹਨਾਂ ਨੂੰ ਜਿਹੜਾ ਜੀ ਜ਼ਰੂਰ ਇਹਦੇ ਵਿੱਚ ਮੈਂਬਰ ਲਿਆ ਗਿਆ। ਇਹ ਇਉਂ ਲੱਗਦਾ ਜੀ ਕਿ ਇਹ ਵੀ ਕਾਰਵਾਈ ਜਿਹੜੀ ਅੱਖਾਂ ਪੂੰਝਣ ਵਾਲੀ ਗੱਲ ਹੋਊਗੀ। ਜਦੋਂ ਕਮਿਸ਼ਨ ਦੇ ਕੋਲੇ ਪ੍ਰੋਪਰ ਢਾਂਚਾ ਹੀ ਨਹੀਂ ਹੈਗਾ ਤੇ ਫਿਰ ਉਹ ਪੁਲਿਸ ਤੋਂ ਜਿਹੜੀ ਹੈ ਜੀ ਇਸ ਕਾਰਵਾਈ ਦੇ ਬਾਰੇ ਦੇ ਵਿੱਚ ਕਿਵੇਂ ਜਿਹੜਾ ਜੀ ਉਹ ਛਾਣਬੀਣ ਕਰ ਸਕੂਗੀ। ਬਿਲਕੁਲ ਜੀ, ਇੱਥੇ ਦਿਨੇ ਹੀ ਹਨੇਰਾ ਆ। ਤੇ ਅੱਗੇ ਆਪਾਂ ਗੱਲ ਮੈਂ ਕਰਦੀ ਹਾਂ ਕਿ ਕੁਝ ਕੁ ਮਹੀਨੇ ਪਹਿਲਾਂ ਇੱਕ ਅਕਾਲੀ ਲੀਡਰ ਨੇ ਬਿਆਨ ਦਿੱਤਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਰਕਰ ਆ ਜਾਂ ਕੋਈ ਵੀ ਆਉਂਦਾ ਉਹਨਾਂ ਨੂੰ ਕੁੱਟੋ ਮਾਰੋ, ਤੁਹਾਡੇ ਤੇ ਕੋਈ ਪਰਚਾ ਦਰਜ ਨਹੀਂ ਹੋਊਗਾ। ਪਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਹੋਣ ਲੱਗ ਗਈਆਂ ਕਿ ਅਕਾਲੀ ਵਰਕਰਾਂ ਦੀਆਂ ਜਿਹੜੀਆਂ ਥਾਂ ਥਾਂ ਤੇ ਲੋਕਾਂ ਨਾਲ ਵਧੀਕੀਆਂ ਕਰ ਰਹੇ ਹੁਣ ਤੇ ਮਾਰਨ ਵੀ ਲੱਗ ਪਏ। ਬਿਲਕੁਲ ਜੀ, ਇਹ ਉਸੇ ਚੀਜ਼ ਦਾ ਨਤੀਜਾ ਹੈ ਜੀ। ਇਹ ਤਾਂ ਸ਼ੁਰੂਆਤ ਜਿਹੜੀ ਆ ਉਹ ਕਹੀ ਜਾ ਸਕਦੀ ਆ। ਸ਼ਾਇਦ ਇਹ ਹਮਲੇ ਜਿਹੜੇ ਨੇ ਉਹ ਹੋਰ ਅੱਗੋਂ ਵਧਣਗੇ
ਧਰਮਕੋਟ ਦੇ ਨੇੜੇ ਪੈਂਦਾ ਪਿੰਡ ਭਿੰਡਰ ਕਲਾਂ, ਉੱਥੇ ਤਾਂ ਗੋਲੀ ਮਾਰ ਕੇ ਇੱਕ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਆ ਜੀ ਉਹਦੀ ਮੌਤ ਹੀ ਹੋ ਗਈ ਆ। ਬੇਸ਼ੱਕ ਇਹ ਝਗੜਾ ਜਿਹੜਾ ਜੀ ਉਹ ਜ਼ਮੀਨ ਦਾ ਸੀਗਾ, ਪਰ ਅਸਲ ਦੇ ਵਿੱਚ ਜਿਹੜਾ ਝਗੜਾ ਹੈ ਜੀ ਉਹ ਇਸੇ ਗੱਲ ਦਾ ਹੈ ਕਿ ਲੋਕ ਜਿਹੜੇ ਆ ਇੱਕ ਪਾਰਟੀ ਨੂੰ ਹਮਾਇਤ ਕਿਉਂ ਕਰ ਰਹੇ ਨੇ। ਅਜਨਾਲੇ ਦੇ ਵਿੱਚ ਕਾਂਗਰਸੀਆਂ ਦੀ ਜਿਹੜੀ ਮੋਟਰਸਾਈਕਲ ਰੈਲੀ ਸੀ, ਜਿਵੇਂ ਡਾਂਗਾਂ ਦੇ ਨਾਲ ਉਹਦੇ ਉੱਤੇ ਹਮਲਾ ਕੀਤਾ ਗਿਆ, ਇਹ ਸਭ ਨੂੰ ਪਤਾ ਹੀ ਆ। ਮਲੋਟ ਰੈਲੀ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਇਸ ਰੈਲੀ ਨੂੰ ਦੇ ਵਿੱਚ ਜਿਹੜਾ ਜੀ ਉਹ ਆ ਕੇ 2 ਮੈਂਬਰ ਪਾਰਲੀਮੈਂਟ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਸਾਰਿਆਂ ਨੂੰ ਜਿਹੜਾ ਜੀ ਉਹ ਪਤਾ ਹੈ। ਹੁਣ ਜਿਹੜਾ ਜੀ ਇੱਥੇ ਮੁਕਤਸਰ ਦੇ ਨੇੜੇ ਪੈਂਦਾ ਜੀ ਗੁਰੂਸਰ, ਉੱਥੋਂ ਇੱਕ ਅਕਾਲੀ ਸਮਰਥਕ ਬਜ਼ੁਰਗ ਸੀਗਾ 72 ਸਾਲਾਂ ਦਾ, ਉਹਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕੁੱਟਿਆ ਗਿਆ। ਇਹ ਜਿਹੜਾ ਜੀ ਸਿਰਫ ਕਿਉਂਕਿ ਉਹਨੇ ਅਕਾਲੀ ਸਰਪੰਚ ਦੀ ਆਲੋਚਨਾ ਕਰ ਦਿੱਤੀ ਸੀਗੀ ਕਿ ਉਹ ਸਹੀ ਕੰਮ ਜਿਹੜਾ ਜੀ ਉਹ ਨਹੀਂ ਕਰ ਰਿਹਾ। ਹੈਰਾਨੀ ਦੀ ਗੱਲ ਹੈ ਜੀ ਕਿ 72 ਸਾਲਾਂ ਦੇ ਇਸ ਬਜ਼ੁਰਗ ਨੂੰ ਕੁੱਟ ਕੇ ਕਾਰ ਦੇ ਨਾਲ ਪਿੱਛੇ ਜਿਹੜਾ ਜੀ ਉਹ ਬੰਨ੍ਹ ਕੇ ਘੜੀਸਿਆ ਗਿਆ। ਔਰ ਇਸ ਵੇਲੇ ਜਿਹੜਾ ਇਹ ਬਜ਼ੁਰਗ ਹੈ ਅਜਮੇਰ ਸਿੰਘ, ਉਹ ਹਸਪੀਟਲ ਦੇ ਵਿੱਚ ਦਾਖਲ ਹੈ। ਪਹਿਲਾਂ ਉਹਨੂੰ ਗਿੱਦੜਬਾਹੇ ਦੇ ਹਸਪੀਟਲ ਦਾਖਲ ਕਰਾਇਆ ਗਿਆ ਸੀਗਾ, ਪਰ ਬਾਅਦ ਦੇ ਵਿੱਚ ਬਠਿੰਡੇ ਜਿਹੜਾ ਜੀ ਉਹ ਰੈਫਰ ਕੀਤਾ ਗਿਆ। ਇਸ ਵੇਲੇ ਇਹ ਬਜ਼ੁਰਗ ਦੀਆਂ ਜਿੰਨੀਆਂ ਜਿਹੜੀਆਂ ਦੀ ਉਹ ਸੱਟਾਂ ਨੇ, ਉਹ ਜ਼ਿੰਦਗੀ ਮੌਤ ਦੀ ਲੜਾਈ ਜਿਹੜੀ ਹੈ ਜੀ ਉਹ ਲੜ ਰਿਹਾ। ਜਿਹੜੇ ਭਿੰਡਰ ਕਲਾਂ ਦੇ ਵਿੱਚ ਕਤਲ ਹੋਇਆ, ਉੱਥੇ ਵੀ ਲੋਕਾਂ ਨੂੰ ਜਿਹੜਾ ਜੀ ਉਹ ਲਾਉਣਾ ਪਿਆ, ਥਾਣੇ ਦਾ ਘਿਰਾਓ ਕਰਨਾ ਪਿਆ ਤਾਂ ਜਿਹੜਾ ਜੀ ਉਹ ਪਰਚਾ ਦਰਜ ਕਰਨ ਦੀ ਗੱਲ ਪੁਲਿਸ ਨੇ ਆਖੀ ਆ। ਪਹਿਲਾਂ ਪਰਚਾ ਹੀ ਦਰਜ ਨਹੀਂ ਸੀ ਹੋ ਰਿਹਾ। ਇਸ ਬਜ਼ੁਰਗ ਵਾਲੇ ਮਾਮਲੇ ਦੇ ਵਿੱਚ ਅਜੇ ਤੱਕ ਜਿਹੜਾ ਜੀ ਉਹ ਪਰਚਾ ਦਰਜ ਨਹੀਂ ਹੋਇਆ। ਇੱਕ ਨਰਸ ਦੇ ਨਾਲ ਜਿਹੜੀ ਕੁੱਟਮਾਰ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਸਰਪੰਚ ਤੇ ਉਹਦੇ ਮੁੰਡੇ ਨੇ ਕੀਤੀ ਸੀਗੀ ਜੀ, ਜਿੰਨੀ ਦੇਰ ਤੱਕ ਪੋਲੀਟੀਕਲ ਪ੍ਰੈਸ਼ਰ ਨਹੀਂ ਪਿਆ ਉਨੀ ਦੇਰ ਤੱਕ ਉਹ ਜਿਹੜਾ ਪਰਚਾ ਸੀਗਾ ਦਰਜ ਨਹੀਂ ਹੋਇਆ ਤੇ ਉਹਦੀ ਗ੍ਰਿਫਤਾਰੀ ਜਿਹੜੀ ਸੀ ਉਹ ਦਰਜ ਨਹੀਂ ਹੋਈ। ਇਹ ਲੋਕਾਂ ਨੂੰ ਜਿਹੜਾ ਨਾ ਜੀ ਉਲਝਾ ਲਿਆ ਗਿਆ। ਇਹਨਾਂ ਕੰਮਾਂ ਦੇ ਵਿੱਚ ਦਹਿਸ਼ਤ ਜਿਹੜੀ ਆ ਜੀ ਉਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਲੋਕ ਜਿਹੜੇ ਨੇ ਉਹ ਡਰਾਏ ਜਾ ਸਕਣ। ਪਰ ਸਵਾਲ ਇਹ ਹੈ ਕਿ ਜਦੋਂ ਚੋਣ ਜ਼ਾਬਤਾ ਲੱਗੂਗਾ, ਚੋਣ ਜ਼ਾਬਤੇ ਤੋਂ ਪਹਿਲਾਂ ਇਹੋ ਜਿਹੀਆਂ ਘਟਨਾਵਾਂ ਕਿੰਨੀਆਂ ਕੁ ਵਾਪਰ ਜਾਂਦੀਆਂ ਨੇ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਸਵਾਲ ਹੈ। ਅੱਜ ਵੈਸੇ ਸੁਨੀਲ ਜਾਖੜ ਹੋਰੀ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਰਾਜਪਾਲ ਨੂੰ ਮਿਲਣ ਦਾ ਸ਼ਾਇਦ ਉਹਨਾਂ ਦਾ ਸਮਾਂ ਹੈ, ਜਿਹਦੇ ਵਿੱਚ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਵਿਗੜ ਰਹੀ ਸਥਿਤੀ ਨੂੰ ਲੈ ਕੇ ਜਿਹੜਾ ਜੀ ਉਹ ਮੁੱਦਾ ਉਠਾਉਣਗੇ। ਸਵਾਲ ਇਹ ਹੈ ਕਿ ਰਾਜਪਾਲ ਵੀ ਉਹਨਾਂ ਦਾ ਉੱਥੇ ਹੀ ਜਿਹੜਾ ਜੀ ਬੈਠਾ, ਉਹਨਾਂ ਨੇ ਵੀ ਇਹਦੇ ਉੱਤੇ ਕੀ ਸਟੈਪ ਜਿਹੜਾ ਜੀ ਲੈਣਾ। ਜੇ ਕੋਈ ਸਟੈਪ ਲੈ ਸਕਦਾ ਤਾਂ ਇੱਕ ਆਸ ਜਿਹੜੀ ਹੈ ਜੀ ਉਹ ਚੋਣ ਕਮਿਸ਼ਨ ਤੋਂ ਹੈ ਕਿ ਜੇ ਉਹ ਛੇਤੀ ਇਹਦੇ ਵਿੱਚ ਇੰਟਰਵੀਨ ਕਰੇ ਤਾਂ ਕੁਝ ਜਿਹੜਾ ਜੀ ਬਚਾਅ ਹੋ ਸਕਦਾ, ਨਹੀਂ ਤਾਂ ਹਾਲਾਤ ਜਿਹੜੇ ਨੇ ਉਹ ਬਦ ਤੋਂ ਬਦਤਰ ਬਣਦੇ ਜਾ ਰਹੇ ਨੇ ਜੀ। ਬਿਲਕੁਲ ਜੀ, ਇਲੈਕਸ਼ਨ ਤੱਕ ਕਿਸ ਤਰ੍ਹਾਂ ਦੇ ਹਾਲਾਤ ਬਣਨਗੇ ਉਹ ਦਿਸਦਾ ਹੀ ਹੈਗਾ। ਜੋਰਾ 12 ਦਾ 37 ਵੀ ਹਿੱਸਾ। ਤੇ ਅੱਗੇ ਆਪਾਂ ਗੱਲ ਕਰਦੇ, ਜਦੋਂ ਇਲੈਕਸ਼ਨ ਹੋਊਗੀ ਪੰਜਾਬ ਦੇ ਵਿੱਚ ਇਸ ਟਾਈਮ ਦੇ ਇਹਨਾਂ ਇਲੈਕਸ਼ਨਾਂ ਦੇ ਵਿੱਚ ਹਾਈਟੈਕ ਮਸ਼ੀਨਾਂ ਵਰਤੀਆਂ ਜਾਣਗੀਆਂ। ਦੇਖੋ, ਹਾਈਟੈਕ ਮਸ਼ੀਨਾਂ ਦਾ ਜਿਹੜਾ ਚਰਚਾ ਇਸ ਵੇਲੇ ਹੋ ਰਿਹਾ ਕਿ ਪੰਜਾਬ ਦੇ ਵਿੱਚ ਜਾਂ ਵੋਟਾਂ ਦੇ ਵਿੱਚ ਇਹ ਪਹਿਲੀ ਵਾਰੀ ਜਿਹੜੀਆਂ ਜੀ ਇਹ ਹਾਈਟੈਕ ਚੋਣਾਂ ਜਿਹੜੀਆਂ ਉਹ ਹੋਣਗੀਆਂ। ਇਲੈਕਸ਼ਨ ਕਮਿਸ਼ਨ ਨੇ ਕੋਈ 35,000 ਹਾਈਟੈਕ ਨਵੀਂ ਵੋਟਿੰਗ ਮਸ਼ੀਨਾਂ ਜਿਹੜੀਆਂ ਦੀ ਉਹ ਮੰਗਾਈਆਂ ਨੇ। ਕਮਿਸ਼ਨ ਨੇ ਇਹਨਾਂ ਮਸ਼ੀਨਾਂ ਦੀ ਜਿਹੜੀ ਹੈ ਜੀ ਉਹ ਜਾਂਚ ਰਾਜਨੀਤਿਕ ਜਿਹੜੇ ਦਲ ਨੇ ਉਹਨਾਂ ਦੇ ਪ੍ਰਤੀਨਿਧੀ ਜਿਹੜੇ ਸੀਗੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜੀ ਹੈ ਜੀ ਉਹ ਕੀਤੀ ਆ। ਇਹ ਹਾਈਟੈਕ ਨਵੀਆਂ ਮਸ਼ੀਨਾਂ VVPAT ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ ਜਿਹੜਾ ਜੀ ਇਹ ਲੱਗਿਆ। ਪੰਜਾਬ ਦੇ ਵਿੱਚ ਮੌਜੂਦ ਪੁਰਾਣੀਆਂ ਮਸ਼ੀਨਾਂ ਨਹੀਂ, ਇਸ ਵਾਰੀ ਦੂਜੇ ਰਾਜਾਂ ਤੋਂ ਜਿਹੜੀਆਂ ਜੀ ਇਹ ਵੋਟਾਂ ਜਿਹੜੀਆਂ ਮਸ਼ੀਨਾਂ ਨੇ ਨਵੀਆਂ ਮੰਗਵਾਈਆਂ ਗਈਆਂ ਨੇ। ਵੋਟ ਜਦੋਂ ਤੁਸੀਂ ਪਾਓਗੇ ਤਾਂ ਨਵੀਂ ਮਸ਼ੀਨ ਜਿਹੜੀ ਹੈ ਜੀ ਉਹਦੇ 'ਚ VVPAT ਤੋਂ ਪਤਾ ਲੱਗ ਜੂਗਾ ਜੀ ਕਿ ਵੋਟ ਕਿਹੜੇ ਉਮੀਦਵਾਰ ਨੂੰ ਜਿਹੜੀ ਹੈ ਜੀ ਉਹ ਗਈ ਹੈ। ਇਹਦੇ ਵਿੱਚ ਥੋੜ੍ਹੀ ਜਿਹੀ ਕਨਫਿਊਜ਼ਨ ਹੈ ਕੁਝ ਲੋਕਾਂ ਦੇ ਕਿ ਉਹ ਸੋਚਦੇ ਨੇ ਕਿ ਸ਼ਾਇਦ ਇਹਦੇ ਵਿੱਚੋਂ ਪਰਚੀ ਜਿਹੜੀ ਹੈ ਜੀ ਉਹ ਨਿਕਲਣੀ ਆ। ਪਿੱਛੇ ਜੇ ਵੀ ਚੱਲ ਰਿਹਾ ਸੀਗਾ ਕਿ ਜਿਹੜੀਆਂ ਵੋਟਾਂ ਖਰੀਦੀਆਂ ਜਾਣਗੀਆਂ ਉਹਨਾਂ ਨੂੰ ਕਿਹਾ ਜਾਊਗਾ ਪਰਚੀ ਦਿਖਾਓ। ਐਦਾਂ ਨਹੀਂ ਹੈਗਾ ਜੀ ਕੁਝ ਵੀ। ਜਿਹੜਾ ਵੋਟ ਪਾਊਗਾ ਸਿਰਫ ਉਹਨੂੰ ਪਤਾ ਲੱਗੂਗਾ ਜੀ ਕਿ ਇਹ ਵੋਟ ਜਿਹੜੀ ਆ ਜੀ ਉਹ ਕਿਹਨੂੰ ਪਈ ਆ। ਜਿਹਨੂੰ ਉਹਨੇ ਪਾਈ ਆ ਉਸ ਸਹੀ ਜਗ੍ਹਾ ਦੇ ਉੱਤੇ ਵੋਟ ਜਿਹੜੀ ਆ ਜੀ ਉਹ ਪਈ ਆ। ਜੇ ਉਹਨੂੰ ਲੱਗਦਾ ਹੈ ਕਿ ਵੋਟ ਉਹਨੇ ਕਿਸੇ ਹੋਰ ਚੋਣ ਨਿਸ਼ਾਨ ਤੇ ਪਾਈ ਆ, ਚਲੇਗੀ ਕਿਸੇ ਨੂੰ, ਤੇ ਉਹ ਤੁਰੰਤ ਉਹਦੀ ਜਿਹੜੀ ਆ ਜੀ ਸ਼ਿਕਾਇਤ ਉੱਥੇ ਜਿਹੜੀ ਆ ਉਹ ਕਰ ਸਕਦਾ ਹੈ। 18 ਸਾਲ ਦੀ ਉਮਰ ਦੇ ਜਿਹੜੇ ਨੌਜਵਾਨ ਹੋ ਗਏ ਨੇ ਉਹਨਾਂ ਨੂੰ ਵੋਟਰ ਬਣਨ ਦੇ ਵਾਸਤੇ ਇਲੈਕਸ਼ਨ ਕਮਿਸ਼ਨ ਨੇ ਰਾਜ ਦੇ ਸਾਰੇ ਜਿਹੜੇ ਕਾਲਜ ਨੇ ਉਹਨਾਂ ਦੇ ਵਿੱਚ ਇੱਕ ਅਭਿਆਨ ਜਿਹੜਾ ਜੀ ਉਹ ਚਲਾਇਆ ਹੋਇਆ।
ਪੰਜਾਬ ਦੇ ਚੀਫ ਇਲੈਕਟ੍ਰੀਕਲ ਦੇ ਜਿਹੜੇ ਆਫੀਸਰ ਨੇ VK ਸਿੰਘ, ਉਹਨਾਂ ਨੇ ਦੱਸਿਆ ਜੀ ਕਿ ਜਨਵਰੀ 17 ਨੂੰ 18 ਸਾਲ ਦੇ ਹੋਣ ਵਾਲੇ ਨੌਜਵਾਨ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਵੋਟਾਂ ਦਾ ਅਧਿਕਾਰ ਜਿਹੜਾ ਦਿੱਤਾ ਜਾਊਗਾ। ਭਾਵ ਕਿ ਜਿਹੜੇ ਅਜੇ 18 ਸਾਲ ਦੇ ਨਹੀਂ ਵੀ ਹੋਏ, ਉਹਨਾਂ ਨੇ ਦਸੰਬਰ ਦੇ ਵਿੱਚ, ਜਨਵਰੀ ਦੇ ਵਿੱਚ ਵੀ ਜਿਹੜਾ ਜੀ 18 ਸਾਲ ਦਾ ਹੋਣਾ, ਉਹਨਾਂ ਨੂੰ ਵੀ ਇਹ ਛੋਟ ਦਿੱਤੀ ਗਈ ਹੈ ਕਿ ਉਹ ਹੁਣੇ ਆਪਣੀ ਵੋਟ ਜਿਹੜੀ ਹੈ ਜੀ ਉਹ ਬਣਾ ਸਕਦੇ ਨੇ। ਕਾਲਜਸ ਦੇ ਵਿੱਚ ਜਾ ਕੇ ਜਿਹੜਾ ਜੀ ਇਹ ਇਸ ਵੇਲੇ ਅਭਿਆਨ ਚੱਲ ਰਿਹਾ ਔਰ ਨੌਜਵਾਨਾਂ ਦੇ ਵਿੱਚ ਕਾਫੀ ਉਤਸ਼ਾਹ ਵੀ ਜਿਹੜਾ ਜੀ ਉਹ ਹੈ ਵੋਟਾਂ ਬਣਾਉਣ ਦਾ। ਜੇ ਸਾਰੀਆਂ ਵੋਟਾਂ ਜਿਹੜੀਆਂ ਜੀ ਉਹ ਬਣ ਜਾਂਦੀਆਂ ਨੇ ਤੇ ਇੱਕ ਬਹੁਤ ਵੱਡਾ ਇੰਪੈਕਟ ਜਿਹੜਾ ਜੀ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਪੈ ਸਕਦਾ, ਕਿਉਂਕਿ ਨਵੀਂ ਜਨਰੇਸ਼ਨ ਦਾ ਸੋਚਣ ਦਾ ਜਿਹੜਾ ਨਜ਼ਰੀਆ ਹੈ ਉਹ ਪੁਰਾਣਿਆਂ ਨਾਲੋਂ ਥੋੜਾ ਡਿਫਰੈਂਟ ਹੈ ਜੀ। ਜੀ ਕਾਫੀ ਡਿਫਰੈਂਟ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਭਾਰਤ ਸਰਕਾਰ ਦੀ। ਭਾਰਤ ਦੇ ਵਿੱਚ ਹੁੰਦਾ ਉਹਨਾਂ ਨੂੰ ਬਹੁਤ ਸਾਰੇ ਕੰਮ ਕਰਨੇ ਵਾਲੇ, ਕੁਛ ਨਹੀਂ ਦੀਦਾ, ਪਰ ਹੁਣ ਉਹ ਸਿੰਧ ਪਾਣੀ ਸਮਝੌਤੇ ਨੂੰ ਭਖਾਉਣ ਦੀਆਂ ਤਿਆਰੀਆਂ ਵਿੱਚ। ਬਿਲਕੁਲ ਜੀ, ਜਿੱਥੇ ਇੱਕ ਪਾਸੇ ਜਿਹੜੇ UNO ਦੇ ਵਿੱਚ ਸੁਸ਼ਮਾ ਸਵਰਾਜ ਹੋਰੀ ਬੋਲੇ ਨੇ, ਉਹਨਾਂ ਨੇ ਉੱਥੇ ਬਲੋਚਿਸਤਾਨ ਦਾ ਮੁੱਦਾ ਜਿਹੜਾ ਜੀ ਉਹ ਉਠਾਇਆ। ਉਹਨਾਂ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਬਾਰੇ ਦੇ ਵਿੱਚ ਸਾਨੂੰ ਜਿਹੜੀ ਹੈ ਜੀ ਉਹ ਅਕਲ ਦੇਣ ਵਾਲੇ ਪਹਿਲਾਂ ਬਲੋਚਿਸਤਾਨ ਵਾਲਾ ਮੁੱਦਾ ਜਿਹੜਾ ਜੀ ਉਹ ਹੱਲ ਕਰ ਲੈਣ। ਉੱਥੋਂ ਘੇਰਨ ਦਾ ਯਤਨ ਜਿਹੜਾ ਜੀ ਉਹ ਪਾਕਿਸਤਾਨ ਨੂੰ ਕੀਤਾ ਗਿਆ। ਦੂਜੇ ਪਾਸੇ ਭਾਰਤ ਵਾਲੀ ਸਾਈਡ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ 56 ਸਾਲ ਪੁਰਾਣੀ ਸਿੰਧ ਜਲ ਸਮਝੌਤੇ ਦੀ ਜਿਹੜੀ ਮੀਟਿੰਗ ਹੋਈ ਆ, ਇਹਦੇ ਉੱਤੇ ਨਜ਼ਰਸਾਨੀ ਕਰਨ ਦੀ, ਉਹਦੀ ਪ੍ਰਧਾਨਗੀ ਜਿਹੜੀ ਆ ਜੀ ਉਹ ਕੀਤੀ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਬਿਆਨ ਇਹ ਆਇਆ ਜੀ ਕਿ ਖੂਨ ਤੇ ਪਾਣੀ ਜਿਹੜੇ ਆ ਜੀ ਉਹ ਇੱਕ ਤਰ੍ਹਾਂ ਨਾਲ ਜਿਹੜੇ ਆ ਜੀ ਉਹ ਨਹੀਂ ਚੱਲ ਸਕਣਗੇ। 1960 ਦੇ ਵਿੱਚ ਹੋਇਆ ਜਿਹੜਾ ਜੀ ਇਹ ਸਮਝੌਤਾ, ਜਿਹਦੇ ਤਹਿਤ ਜੇਹਲਮ ਸਣੇ ਪਾਕਿਸਤਾਨ ਦੇ ਕੰਟਰੋਲ ਵਾਲੇ ਦਰਿਆਵਾਂ ਦੇ ਜਲ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਇਸ ਤਰ੍ਹਾਂ ਦੇ ਫੈਸਲੇ ਇਸ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਕੀਤੇ ਗਏ ਨੇ। ਅਸਲ ਦੇ ਵਿੱਚ ਇਹ ਦੱਸੀਦਾ ਜੀ ਕਿ ਉੜੀ ਖੇਤਰ ਦੇ ਵਿੱਚ ਫੌਜ ਦੇ ਜਿਹੜੇ 18 ਜਵਾਨ ਮਾਰੇ ਗਏ ਸਨ। ਉਦੋਂ ਬਾਅਦ ਭਾਰਤ ਜਿਹੜਾ ਜੀ ਉਹ ਵਿਸ਼ਵ ਪੱਧਰ ਦੇ ਉੱਤੇ ਪਾਕਿਸਤਾਨ ਨੂੰ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ, ਜਿਹਦੇ ਕਰਕੇ UNO ਦੇ ਵਿੱਚ ਜਿਹੜਾ ਜੀ ਸੁਸ਼ਮਾ ਸਵਰਾਜ ਹੋਰਾਂ ਦਾ ਤੱਤਾ ਭਾਸ਼ਣ ਆਇਆ। ਬਲੋਚਿਸਤਾਨ ਦਾ ਮੁੱਦਾ ਜਿਹੜਾ ਜੀ ਉਹ ਭਾਰਤ ਬਾਰ-ਬਾਰ ਉਠਾ ਰਿਹਾ ਹੈ, ਜਾਂ ਫਿਰ ਇਹ ਜਿਹੜਾ ਸਿੰਧ ਜਲ ਸਮਝੌਤਾ ਇਹਦੇ ਉੱਤੇ ਨਜ਼ਰਸਾਨੀ ਜਿਹੜੀ ਹੈ ਜੀ ਉਹ ਕਰਨ ਦੀ ਗੱਲ ਕਰ ਰਿਹਾ। ਹੁਣ ਸਵਾਲ ਇਹ ਹੋਊਗਾ ਕਿ ਜਿਹੜਾ ਵਿਸ਼ਵ ਭਾਈਚਾਰਾ ਹੈ ਉਹ ਕੀ ਇਸ ਸਿੰਧ ਸਮਝੌਤੇ ਨੂੰ ਰੱਦ ਕਰਨ ਦੇ ਵਾਸਤੇ ਚੁੱਪ ਰਹੂਗਾ ਜਾਂ ਉਹ ਇਹਦੇ ਵਿੱਚ ਜਿਹੜਾ ਜੀ ਇੰਟਰਵੀਨ ਕਰੂਗਾ, ਉਹ ਇਹਦੇ ਵਿੱਚ ਦਖਲ ਦੇਊਗਾ। ਕਿਉਂਕਿ ਜੇ ਇਸ ਸਮਝੌਤੇ ਨੂੰ ਰੱਦ ਕੀਤਾ ਜਾਂਦਾ ਤਾਂ ਨਿਰਸੰਦੇਹ ਇਹ ਬੜੀ ਵੱਡੀ ਇੱਕ ਸੈਟਬੈਕ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਪਾਕਿਸਤਾਨ ਦੇ ਵਾਸਤੇ, ਕਿਉਂਕਿ ਉਹਦਾ ਬਹੁਤ ਸਾਰਾ ਖੇਤਰ ਆ ਜਿਹੜਾ ਕਿ ਇਸ ਪਾਣੀ ਦੇ ਉੱਤੇ ਸਰਵਾਈਵ ਜਿਹੜਾ ਜੀ ਉਹ ਕਰਦਾ ਹੈ। ਇਹ ਕਿਹਾ ਜਾ ਰਿਹਾ ਜੀ ਕਿ ਇਹਦੇ ਵਿੱਚੋਂ ਸ਼ਾਇਦ ਕੱਢਣ ਪਾਉਣ ਨੂੰ ਤਾਂ ਬਹੁਤਾ ਕੁਝ ਹੈ ਨਹੀਂ ਗਾ। ਇਹ ਇੱਕ ਪ੍ਰੈਸ਼ਰ ਆ ਜਿਹੜਾ ਕਿ ਬਿਲਡ ਕੀਤਾ ਜਾ ਰਿਹਾ। ਪਤਾ ਭਾਰਤ ਦੀ ਸਰਕਾਰ ਨੂੰ ਵੀ ਹੈ ਕਿ ਸਿੰਧ ਜਲ ਸਮਝੌਤਾ ਐਡਾ ਸੌਖਾ ਨਹੀਂ ਗਾ ਜਿਹੜਾ ਕਿ ਦਿਨਾਂ ਦੇ ਵਿੱਚ ਜਿਹੜਾ ਉਹ ਰੱਦ ਕਰ ਦਿੱਤਾ ਜਾਵੇ, ਪਰ ਇਹਨੂੰ ਭਖਾਉਣਾ ਚਾਹੁੰਦਾ ਭਾਰਤ ਤਾਂ ਕਿ ਪਾਕਿਸਤਾਨ ਨੂੰ ਜਿਹੜਾ ਜੀ ਇਹ ਦੱਸਿਆ ਜਾ ਸਕੇ ਕਿ ਜੇ ਉਹ ਆਪਣੀਆਂ ਹਰਕਤਾਂ ਤੋਂ ਨਹੀਂ ਹਟਦਾ ਤੇ ਫਿਰ ਅਸੀਂ ਆਹ ਮੁੱਦੇ ਜਿਹੜੇ ਆ ਜੀ ਉਹ ਚੁੱਕ ਸਕਦੇ ਹਾਂ। ਜੀ ਤੇ ਅਖੀਰ ਵਿੱਚ ਅਜਨਾਵਾ ਜੀ ਕੁਝ ਇਸ ਤਰ੍ਹਾਂ ਕਿ ਜੁੱਤੀ ਸੁੱਟਣ ਦਾ ਪੈ ਗਿਆ ਬੁਰਾ ਚੱਕਰ, ਸੁੱਟੀ ਜਾਂਦੀ ਤੇ ਭਾਵੇਂ ਸੁਟਵਾਈ ਜਾਂਦੀ। ਜੁੱਤੀ ਸੁੱਟਣ ਦਾ ਪੈ ਗਿਆ ਬੁਰਾ ਚੱਕਰ, ਸੁੱਟੀ ਜਾਂਦੀ ਤੇ ਭਾਵੇਂ ਸੁਟਵਾਈ ਜਾਂਦੀ। ਹਫਤਾ ਖਾਲੀ ਨਾ ਇੱਕ ਵੀ ਲੰਘਦਾ ਹੀ, ਜੁੱਤੀ ਕਿਤੇ ਨਾ ਕਿਤੇ ਖੜਕਾਈ ਜਾਂਦੀ। ਨੀਵੇਂ ਪੱਧਰ ਨੂੰ ਪੁੱਜ ਗਈ ਰਾਜਨੀਤੀ, ਆਪਣੀ ਆਪ ਹੈ ਖੇਹ ਉਡਾਈ ਜਾਂਦੀ। ਹਾਲਤ ਹੋਰਾਂ ਦੀ ਵੇਖ ਜੋ ਮਜ਼ਾ ਮਾਣਨ, ਵਾਰੀ ਉਹਨਾਂ ਦੀ ਅੰਤ ਨੂੰ ਆਈ ਜਾਂਦੀ। ਫਿਰਦੀ ਸ਼ੋਧਿਆਂ ਦੀ ਚੋਖੀ ਧਾੜ ਇੱਥੇ, ਫੜ ਕੇ 4 ਛਿੱਲੜ ਦਿੰਦੇ ਸੁੱਟ ਮੀਆਂ। ਫਿਰਦੀ ਸ਼ੋਧਿਆਂ ਦੀ ਚੋਖੀ ਧਾੜ ਇੱਥੇ, ਫੜ ਕੇ 4 ਛਿੱਲੜ ਦਿੰਦੇ ਸੁੱਟ ਮੀਆਂ। ਕਾਬੂ ਆਉਣ ਨਾ ਜੁੱਤੀ ਸਟਾਉਣ ਵਾਲੇ, ਸੁੱਟਣ ਵਾਲੇ ਦੀ ਹੁੰਦੀ ਕੜਕੁੱਟ ਮੀਆਂ। ਜੀ ਬਹੁਤ ਬਹੁਤ ਧੰਨਵਾਦ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ, ਤੇ ਹੁਣ ਅਸੀਂ ਤੁਹਾਡੇ ਨਾਲ ਕਰਾਂਗੇ ਗੱਲਬਾਤ। ਤੁਹਾਡਾ ਕੋਈ ਵੀ ਸਵਾਲ ਆ ਜ਼ਰੂਰ, ਤੁਸੀਂ ਤੁਹਾਡੇ ਪੋਲੀਟਿਕਸ ਦੇ ਸੰਬੰਧ ਵਿੱਚ ਕੋਈ ਵੀ ਸਵਾਲ ਹੁੰਦਾ ਪਲੀਜ਼ ਇੱਕੋ ਹੀ ਸਵਾਲ ਕਰਿਓ, ਛੋਟਾ ਸਵਾਲ ਕਰਿਓ। ਅਤੇ ਕਿਉਂਕਿ ਬਲਤੇਜ ਪੰਨੂ ਹੋਰੀ ਅੱਜ ਕਿਤੇ ਜਾਣਾ ਹੈ ਅਤੇ ਬਹੁਤਾ ਟਾਈਮ ਸਾਡੇ ਨਾਲ ਨਹੀਂ ਹੋਣਗੇ, ਤੁਸੀਂ ਆਪਣੇ ਸਵਾਲ ਕਰ ਸਕੋਗੇ 4082725200 'ਤੇ ਕਾਲ ਕਰਕੇ। ਸਾਡੇ ਨਾਲ ਜੁੜੇ ਹੋਏ ਨੇ ਪਟਿਆਲਾ ਤੋਂ ਬਲਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਕੀ ਕਹਿੰਦੇ, ਮੈਂ ਪਟਿਆਲੇ ਦਾ ਰਹਿਣ ਵਾਲਾ ਹਾਂ ਅਤੇ ਮੈਂ ਤੁਹਾਡੇ ਤੋਂ ਇੱਕ
ਤੁਸੀਂ ਪਿਛਲੇ ਹਫ਼ਤੇ ਦੇਖਿਆ ਹੋਣਾ, ਸੁਣਿਆ ਵੀ ਹੋਣਾ, ਇੱਕ ਨੌਜਵਾਨ ਮੁੰਡਾ ਆਪ ਇੱਕ ਸੜਕ ਹਾਦਸੇ 'ਚ ਮਾਰਿਆ ਗਿਆ। ਇੱਕ ਤੇਜ਼ ਰਫ਼ਤਾਰ ਟਰੱਕ ਦੀ ਤੋੜ ਖਾ ਕੇ। ਚਲੋ ਅੱਧਾ ਘੰਟਾ ਉਹ ਬੰਦਾ ਤੜਪਦਾ ਰਿਹਾ ਸੜਕ ਤੇ, ਬਟ ਕੋਈ ਵੀ ਬੰਦਾ ਉਹਨੂੰ ਚੱਕਣ ਵਾਸਤੇ ਨਹੀਂ ਆਇਆ। ਇਹ ਇੱਕ ਪਟਿਆਲੇ ਖਾਸ ਸ਼ਹਿਰ ਕੋਹਲੀ ਟਰਾਂਸਪੋਰਟ ਦੇ ਕੋਲ ਦੀ ਗੱਲ ਹੈ, ਲੱਕੜ ਮੰਡੀ ਦੀ ਗੱਲ ਹੈ। ਜੇ ਪਟਿਆਲੇ 'ਚ ਸ਼ਹਿਰ ਦੇ ਵਿੱਚ ਇਹ ਹਾਲ ਹੈ ਤੇ ਬਾਕੀ ਪਿੰਡਾਂ 'ਚ ਕੀ ਹਾਲ ਹੋਊਗਾ? ਅਜੇ ਤਾਂ ਹੁਣ ਤੁਸੀਂ ਆਪ ਹੀ ਕਹਿੰਦੇ ਹੋ ਵੀ ਹਾਈ ਕੋਰਟ ਨੇ ਇਹ ਮਨਜ਼ੂਰ ਕਰਤਾ ਹਨਾ, ਵੀ ਤੁਸੀਂ ਕਿਸੇ ਨੂੰ ਵੀ ਕੋਈ ਏਦਾਂ ਦਾ ਐਕਸੀਡੈਂਟ ਹੁੰਦਾ ਤਾਂ ਤੁਸੀਂ ਹੈਲਪ ਕਰਨੀ ਚਾਹੀਦੀ ਹੈ ਹਨਾ। ਕਿ ਆਪਣੇ ਲੋਕ ਹਜੇ ਵੀ ਜਾਗਰੂਕ ਨਹੀਂ ਹੁੰਦੇ। ਆ ਵੀ ਸੜਕ ਦੇ ਪਏ ਇੱਕ ਬੰਦਾ ਤੜਪ ਰਿਹਾ ਅੱਧੇ ਘੰਟੇ ਤੋਂ, ਤੇ ਉਹਦੀ ਉੱਥੇ ਹੀ ਐਟ ਦੀ ਸਪੋਟ ਮੌਤ ਹੋਊਗੀ, ਬਟ ਉਹਨੂੰ ਕਿਸੇ ਨੇ ਹੈਲਪ ਨਹੀਂ ਕਰਨਾ ਹੈ। ਥੈਂਕ ਯੂ ਬਲਵਿੰਦਰ ਸਿੰਘ ਜੀ। ਇਹ NRI ਸੀਗਾ ਜੀ ਮੁੰਡਾ। ਇਹ ਕੁਝ ਸਮਾਂ ਵਿਦੇਸ਼ ਦੇ ਵਿੱਚ ਰਹਿ ਕੇ ਆਇਆ। ਇੱਥੇ ਉਹ ਕੋਈ ਰੈਸਟੋਰੈਂਟ ਖੋਲ੍ਹਣ ਦੀ ਟਰਾਈ ਕਰ ਰਿਹਾ ਸੀਗਾ ਜੀ। ਬਿਲਕੁਲ ਟਰੱਕ ਨੇ ਫੇਟ ਜਿਹੜੀ ਆ ਉਹਨੂੰ ਮਾਰ ਦਿੱਤੀ, ਉਹਦੀ ਹਾਦਸੇ ਦੇ ਵਿੱਚ ਮੌਤ ਹੋਈ। ਹੁਣ ਸਵਾਲ ਇਹ ਹੈ ਜੀ ਕਿ ਕੁਝ ਸਮਾਂ ਪਹਿਲਾਂ ਮੈਂ ਤੁਹਾਡੇ ਨਾਲ ਸ਼ਾਇਦ ਗੱਲ ਵੀ ਸਾਂਝੀ ਕੀਤੀ ਸੀ, ਇੱਕ ਰਿਕਸ਼ੇ ਵਾਲੇ ਨੂੰ ਇੱਥੇ ਪਟਿਆਲੇ ਦੇ ਵਿੱਚ ਹੀ ਕਿਸੇ ਕਾਰ ਨੇ ਟੱਕਰ ਮਾਰਤੀ ਸੀ ਜੀ। ਉਹਨੂੰ ਚੁੱਕਿਆ, ਮੈਂ ਜੀ ਹਸਪੀਟਲ ਵੀ ਪਹੁੰਚਾਇਆ। ਜਿੰਨੀ ਦੇਰ ਨੂੰ ਉਹ ਐਂਬੂਲੈਂਸ ਆਉਂਦੀ ਸੀ ਜਾਂ ਉਹਨੂੰ ਚੁੱਕਦੇ ਰਹੇ, ਮੇਰੇ ਜਾਣਕਾਰੀ 3 ਜਿਹੜੇ ਵੱਖੋ ਵੱਖਰੇ ਉਹ ਆ ਕੇ ਮੈਨੂੰ ਮੇਰੇ ਨੇੜੇ ਕਹਿੰਦੇ ਵੀ ਤੂੰ ਕੀ ਲੈਣਾ ਇਹਦੇ ਵਿੱਚੋਂ, ਐਵੇਂ ਕਿਸੇ ਪੰਗੇ ਦੇ ਵਿੱਚ ਜਿਹੜਾ ਜੀ ਉਹ ਫਸ ਜਾਏਗਾ। ਪੰਗੇ ਪਹਿਲਾਂ ਪੈਂਦੇ ਸੀਗੇ ਜੀ, ਵੈਸੇ ਸੁਪਰੀਮ ਕੋਰਟ ਦੇ ਇਹ ਹੁਕਮ ਨੇ ਕਿ ਨਹੀਂ ਕੁਝ ਵੀ ਜਿਹੜਾ ਜੀ ਉਹ ਕਿਹਾ ਨਹੀਂ ਜਾਂਦਾ ਵੈਸੇ ਜੇ ਕੋਈ ਪਹੁੰਚਾਉਂਦਾ। ਹੁਣ ਸਵਾਲ ਇਹ ਆ ਕਿ ਇਹ ਗੱਲ ਲੋਕਾਂ ਤੱਕ ਕਿਵੇਂ ਜਿਹੜੀ ਆ ਜੀ ਉਹ ਪਹੁੰਚਾਈ ਜਾਵੇ। ਇੱਕ ਦੂਜਾ ਜਿਹੜਾ ਸਵਾਲ ਹੈ ਕਿ ਸੜਕਾਂ ਦਾ ਜਿਹੜਾ ਉਹ ਬਣੂਗਾ ਕੀ, ਕਿਉਂਕਿ ਇਹ ਤਾਂ ਸੜਕੀ ਅੱਤਵਾਦ ਹੈ ਇਸ ਵੇਲੇ। 11 ਤੋਂ 12 ਬੰਦੇ ਜਿਹੜੇ ਔਨ ਦੀ ਸਪੌਟ ਜਿਹੜੇ ਆ ਉਹ ਰੋਜ਼ ਪੰਜਾਬ ਦੀਆਂ ਸੜਕਾਂ ਦੇ ਉੱਤੇ ਜਿਹੜਾ ਉਹ ਮਾਰੇ ਜਾ ਰਹੇ ਨੇ। ਪੰਜਾਬ ਦੀਆਂ ਇਹ ਬੰਦੇ ਖਾਣੀਆਂ ਜਿਹੜੀਆਂ ਸੜਕਾਂ ਨੇ, ਉੱਥੇ ਚੱਲਦੇ ਜਿਹੜੇ ਲੋਕ ਨੇ, ਕਿਉਂਕਿ ਸਾਰਾ ਕੁਝ ਸਰਕਾਰਾਂ ਦੇ ਉੱਤੇ ਨਹੀਂ ਛੱਡਿਆ ਜਾ ਸਕਦਾ। ਇੱਕ ਹਾਦਸਾ ਵਾਪਰਿਆ 4 ਦਿਨ ਪਹਿਲਾਂ। ਉਹ ਮੁੰਡੇ ਜਿਹੜੇ ਸੀਗੇ ਮੋਹਾਲੀ ਤੋਂ ਤੁਰੇ ਰਾਤ ਨੂੰ 2 ਵਜੇ ਦੀ ਇਹ ਘਟਨਾ ਹੈ। ਜਿਹੜਾ ਨਵਾਂ 에ਅਰਪੋਰਟ ਬਣਿਆ ਮੋਹਾਲੀ ਵਾਲਾ, ਐਰੋ ਸਿਟੀ ਵਾਲਾ, ਉਸ ਸੜਕ ਦੇ ਉੱਤੇ ਆ ਰਹੇ ਸੀ। ਨਵੀਂ ਸੜਕ ਬਣੀ ਹੈ। ਜਿਹੜਾ ਸਪੀਡੋਮੀਟਰ ਕਲਿੱਕ ਕੀਤਾ ਤੁਸੀਂ ਹੈਰਾਨ ਹੋਵੋਗੇ, 200 ਕਿਲੋਮੀਟਰ ਦੇ ਉੱਤੇ ਜਿਹੜਾ ਜੀ ਉਹ ਸਪੀਡੋਮੀਟਰ ਕਲਿੱਕ ਹੋਇਆ। 2 ਜਾਣੇ ਉਹਦੇ 'ਚ ਮਾਰੇ ਗਏ ਨੇ, 2 ਜਿਹੜੇ ਸੀਗੇ ਜੀ ਉਹ ਬਚ ਗਏ ਨੇ। ਤੁਸੀਂ ਅੰਦਾਜ਼ਾ ਲਾਓ, ਤੁਸੀਂ ਰਫ਼ਤਾਰ ਦੇ ਨਾਲ ਸ਼ਰਤ ਲਾ ਸਕਦੇ ਹੋ? ਕਦੀ ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਮੈਂ ਇੱਕ ਗੱਲ ਕਹਿੰਦਾ ਕਿ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਦੇ ਵਿੱਚ ਤੁਸੀਂ ਚੱਲ ਜਾਓ, ਬੰਦੇ ਸੜਕ 'ਤੇ ਨਿਕਲਦੇ ਨੇ ਕਿਸੇ ਪਹੁੰਚਣ ਦੇ ਵਾਸਤੇ, ਕਿਤੇ ਪਹੁੰਚਣ ਦੇ ਵਾਸਤੇ। ਇੱਥੇ ਲੋਕ ਜਿਹੜੇ ਆ ਜੀ ਉਹ ਸੜਕ 'ਤੇ ਨਿਕਲਦੇ ਨੇ ਬਸ ਉੱਪਰ ਪਹੁੰਚਣ ਦੇ ਵਾਸਤੇ ਜੀ। ਕੋਈ ਕੇਅਰ ਨਹੀਂ ਕਰਦਾ। 2 ਵੀਲਰ ਵਾਲੇ ਜਿਹੜੇ ਨੇ ਜੀ ਉਹ ਕੋਈ ਕੇਅਰ ਨਹੀਂ ਕਰਦੇ। 4 ਵੀਲਰ ਵਾਲੇ ਜਿਹੜੇ ਨੇ ਜੀ ਉਹ ਕੋਈ ਕੇਅਰ ਨਹੀਂ ਕਰਦੇ। ਹਰ ਬੰਦਾ ਜਿਹੜਾ ਜੀ ਉਹ ਇਹ ਸਮਝਦਾ ਹੈ ਕਿ ਰੂਲ ਰੈਗੂਲੇਸ਼ਨ ਨਾਂ ਦੀ ਕੋਈ ਚੀਜ਼ ਨਹੀਂ, ਮੇਰਾ ਤਾਂ ਰਾਈਟ ਹੈ, ਮੇਰਾ ਰਾਈਟ ਬਣਦਾ ਜੀ। ਸੋ ਇੱਕ ਦਿਨ ਰੋਂਗ ਸਾਈਡ ਤੋਂ ਕੋਈ 2 ਵੀਲਰ ਵਾਲਾ ਕੱਢ ਰਿਹਾ ਸੀ, ਮੈਂ ਉਹਨੂੰ ਰੋਕ ਕੇ ਕਿਹਾ ਵੀ ਇਹ ਰੂਲ ਮੁਤਾਬਕ ਤੂੰ ਇੱਥੋਂ ਨਹੀਂ ਕੱਢ ਰਿਹਾ। ਕਹਿੰਦਾ ਮੇਰਾ ਇਹ ਰਾਈਟ ਬਣਦਾ ਜੀ ਕਿ ਮੈਂ ਇੱਧਰੋਂ ਨਿਕਲ। ਜਦੋਂ ਤੁਸੀਂ ਰਾਈਟ ਲੈ ਕੇ ਚੱਲੋਗੇ ਤੇ ਫਿਰ ਹਾਦਸੇ ਤਾਂ ਜਿਹੜੇ ਆ ਜੀ ਉਹ ਵਾਪਰਨੇ ਆ। ਹਾਂ, ਇੰਨਾ ਜ਼ਰੂਰ ਹੈ ਜੀ ਕਿ ਮਾੜੀ ਗੱਲ ਇਹ ਆ ਕਿ ਉਹਨੂੰ ਬਿਲਕੁਲ ਚੁੱਕਿਆ ਨਹੀਂ ਕਿਸੇ ਨੇ। ਅੱਧਾ ਘੰਟਾ ਜਿਹੜਾ ਜੀ ਉਹ ਤੜਪ ਕੇ ਉਹਦੀ ਉੱਥੇ ਹੀ ਜਿਹੜੀ ਸੀ ਉਹ ਡੈਥ ਹੋ ਗਈ। ਇਹ ਬਾਹਰੋਂ ਆਇਆ ਸੀਗਾ ਜੀ, ਪਰ ਉਹਦੇ ਵਿਚਾਰੇ ਦੇ ਕਿੰਨੇ ਸੁਪਨੇ ਸਨ। ਇੱਥੇ ਬਿਜ਼ਨਸ ਜਿਹੜਾ ਜੀ ਉਹ ਸਟੈਬਲਿਸ਼ ਕਰਨਾ ਚਾਹੁੰਦਾ ਸੀਗਾ, ਉਦੋਂ ਪਹਿਲਾਂ ਹੀ ਉਹ ਦੁਨੀਆ ਤੋਂ ਤੁਰ ਗਿਆ ਇੱਕ ਬੇਵਕੂਫ ਡਰਾਈਵਰ ਦੀ ਵਜ੍ਹਾ ਕਰਕੇ ਜੀ। ਤਾਂ ਕਿ ਸਾਡੇ ਨਾਲ ਜੁੜੇ ਨੇ ਮਨਰਾਜਵੀਰ ਸਿੰਘ ਕੰਗ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਪਣੇ ਭਾਜੀ ਮੈਂ ਗੱਲ ਕਰਨੀ ਚਾਹੁੰਦਾ, ਜਦੋਂ 99 ਵਿੱਚ ਸੁਖਬੀਰ ਬਾਦਲ ਨੂੰ ਜਗਮੀਤ ਸਿੰਘ ਬਰਾੜ ਨੇ ਹਰਾਇਆ ਸੀ ਤੇ ਉਦੋਂ ਲੋਕਾਂ ਨੇ ਉਹਨਾਂ ਕੋਲੋਂ ਪੈਸੇ ਵੀ ਲੈ ਲਏ ਸੀ ਤੇ ਵੋਟਾਂ ਜਗਮੀਤ ਬਰਾੜ ਨੂੰ ਪਈਆਂ ਸੀ। ਤੇ ਜਦੋਂ ਦੂਸਰੀ ਇਲੈਕਸ਼ਨ ਹੋਈ ਸੀ ਉਦੋਂ ਇਹਨਾਂ ਪੈਸੇ ਵੀ ਦੇ ਦਿੱਤੇ ਤੇ ਲੋਕਾਂ ਨੂੰ ਅੰਦਰ ਹੀ ਤਾੜ ਲਿਆ ਸੀ। 5 ਵਜੇ ਤੱਕ ਜਾਣ ਨਹੀਂ ਦਿੱਤਾ ਤੇ ਉਹਨਾਂ ਦੇ ਉਂਗਲ ਦੇ ਉੱਤੇ ਨਿਸ਼ਾਨ ਲਾਤੇ ਸ਼ਾਹੀ ਦੇ ਵੀ ਇਹ ਵੋਟ ਪਾ ਗਏ ਆ। ਹੁਣ ਜਿਹੜੀ ਆਮ ਤਕਰੀਬਨ ਇਹ ਕੇਜਰੀਵਾਲ ਨੇ ਵੀ ਕਿਹਾ ਤੇ ਭਗਵੰਤ ਮਾਨ ਵੀ ਕਹਿੰਦੇ ਵੀ ਤੁਸੀਂ ਪੈਸੇ ਲੈ ਲਓ ਤੇ ਵੋਟਾਂ ਸਾਨੂੰ ਪਾਓ। ਕੀ ਇਹ ਉਹਨਾਂ ਵਰਗੀ ਰਾਜਨੀਤੀ ਕਰਨੀ ਚਾਹੁੰਦੇ ਆ ਕਿ ਚੰਗੀ ਕਰਨੀ ਚਾਹੁੰਦੇ ਵੀ ਜੇ ਇਹ ਲੋਕਾਂ ਨੂੰ ਉਂਝ ਕਹਿਣਗਾ ਵੀ ਆਪਣੀ ਜ਼ਮੀਰ ਦੀ ਆਵਾਜ਼ ਤੇ ਪੈਸੇ ਨਾ ਲਓ ਤੇ ਤੁਸੀਂ ਉਂਝ ਵੋਟ ਪਾਓ, ਕਿ ਪੈਸੇ ਲੈ ਕੇ ਲੋਕਾਂ ਨੂੰ ਨਾਲੇ ਠੱਗੀ ਮਾਰਨੀ ਸਿਖਾਉਂਦੇ ਆ ਤੇ ਨਾਲੇ ਵੋਟ ਮੰਗਦੇ ਆ? ਤੁਸੀਂ ਇਹ ਮਤਲਬ ਇਹਦੇ ਪਾਸੇ ਕੀ ਕਹਿਣਾ ਚਾਹੁੰਦੇ? ਤੁਹਾਡੇ ਆਖੇ ਲੱਗਦੇ ਆ, ਤੁਸੀਂ ਉਹਨਾਂ ਨੂੰ ਸਮਝਾ ਵੀ ਸਕਦੇ ਹੋ। ਥੈਂਕ ਯੂ ਜੀ। ਆਖੇ ਉੱਖੇ ਲੱਗਣ ਵਾਲੀ ਤਾਂ ਗੱਲ ਕਿਹੜੀ ਹੈ ਜੀ। ਦੇਖੋ, ਜਿੱਥੋਂ ਤੱਕ ਗੱਲ ਹੈ ਜੀ ਸੁਥਰੀ ਰਾਜਨੀਤੀ ਜਿਹੜੀ ਆ ਉਹ ਆਉਣੀ ਚਾਹੀਦੀ ਹੈ। ਇਹ ਗੱਲ ਦੇ ਨਾਲ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਜੀ। ਇੱਦਾਂ ਦੀ ਗੱਲ ਨਹੀਂ ਸਿਖਾਈ ਜਾਣੀ ਚਾਹੀਦੀ ਕਿ ਤੁਸੀਂ ਪੈਸੇ ਵੀ ਲੈ ਲਓ
ਤੇ ਵੋਟਾਂ ਜਿਹੜੀਆਂ ਜੀ ਉਹ ਦੂਜੇ ਪਾਸੇ ਪਾ ਦਿਓ। ਪਰ ਸਵਾਲ ਇਹ ਆ ਸਰ, ਜਿਹੜਾ ਜਿੱਥੇ ਢਾਂਚਾ ਜਿਹੜਾ ਉਹ ਵਿਗੜ ਚੁੱਕਿਆ ਹੋਵੇ, ਉਹ ਇੱਕ ਪੰਜਾਬੀ ਦਾ ਗੀਤ ਸੀਗਾ, ਤੂੰ ਇੱਕ ਅੱਧੇ ਨੂੰ ਰੋਵੇ ਉੱਤਿਆ ਫਿਰਦਾ ਆਵਾ ਨਹੀਂ। ਜਦੋਂ ਇਹ ਸਾਰਾ ਢਾਂਚਾ ਹੀ ਵਿਗੜਿਆ ਹੋਇਆ, ਇਹਦੇ ਵਿੱਚ ਓਵਰਨਾਈਟ ਚੇਂਜ ਨਹੀਂ ਆ ਸਕਦੀ, ਕਦੀ ਵੀ ਜਿਹੜੀ ਆ ਜੀ ਉਹ ਚੇਂਜ ਨਹੀਂ ਆ ਸਕਦੀ। ਹਾਂ, ਸ਼ਾਇਦ ਉਹਨਾਂ ਦੇ ਕਹਿਣ ਦਾ ਭਾਵ ਇਹ ਆ ਕਿ ਇੱਦਾਂ ਜਿਹੜੇ ਰਾਜਨੀਤਿਕ ਨੇ ਉਹ ਠਿੱਠ ਹੋ ਜਾਣਗੇ। ਇਹ ਸਾਰਾ ਕੁਝ ਜਿਹੜਾ ਜੀ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਵੀ ਹੋਇਆ, ਲੋਕ ਉਦੋਂ ਵੀ ਜਿਹੜਾ ਪੈਸੇ ਲੈ ਗਏ। ਪਰ ਦੂਜੀ ਗੱਲ ਇਹ ਆ ਜੀ ਕਿ 99 ਤੇ 16 ਦੇ ਵਿੱਚ ਫਰਕ ਬੜਾ ਆ ਜੀ। ਉਹ ਜਿਹੜਾ ਗੈਪ ਆ, ਉਹ ਜਿਹੜਾ ਖੱਪਾ ਆ, ਉਹ ਅੰਦਰ ਤਾੜ ਕੇ ਤਾਂ ਕਿਸੇ ਤੋਂ ਵੋਟਾਂ ਜਿਹੜੀਆਂ ਜੀ ਉਹ ਨਹੀਂ ਪਵਾਈਆਂ ਜਾ ਸਕਣਗੀਆਂ। ਇਹ ਤਾਂ ਲੋਕਾਂ ਦੇ ਉੱਤੇ ਆ। ਜਦੋਂ ਲੋਕ ਸੁਚੇਤ ਹੋ ਗਏ, ਕਿਉਂਕਿ ਇਹ ਲੋਕ ਪੰਜਾਬ ਦੇ ਪਿੰਡਾਂ 'ਚ ਰਹਿੰਦੇ ਆ, USA ਦੇ ਕਿਸੇ ਸ਼ਹਿਰ ਦੇ ਵਿੱਚ ਨਹੀਂ ਰਹਿੰਦੇ, ਇਸ ਕਰਕੇ ਲੋਕਾਂ ਨੂੰ ਜਿਹੜਾ ਨਾ ਜੀ ਉਹ ਐਜੂਕੇਟ ਕਰਨਾ ਪਊਗਾ। ਕਿੰਨਾ ਸਮਾਂ ਲੱਗੂਗਾ ਲੋਕਾਂ ਨੂੰ ਐਜੂਕੇਟ ਬਣਦਿਆਂ ਹੋਇਆ ਜਾਂ ਤੁਹਾਡੇ ਵਰਗੇ ਸਿਆਣੇ ਬਣਦਿਆਂ ਹੋਇਆ? ਦੇਖੋ, ਅਜੇ ਤਾਂ ਹਾਲ ਦੀ ਘੜੀ ਤਾਂ ਮੂਹਰੇ ਹਨੇਰਾ ਆ ਇਸ ਮਾਮਲੇ 'ਚ। ਬਿਲਕੁਲ ਜੀ, ਜਿਹੜੇ ਪੈਸਿਆਂ ਦੀ ਗੱਲ ਕਰਦੇ ਉਹ ਵੀ ਤਾਂ ਲੋਕਾਂ ਦੇ ਲੁੱਟੇ ਹੋਏ ਆ ਉਹਨਾਂ ਨੇ। ਸਵਿੰਦਰ ਕੌਰ ਜੀ, ਸਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਭੈਣ ਜੀ। ਪਨੂ ਵੀਰ ਜੀ, ਮੈਨੂੰ ਤੁਹਾਡੇ ਕੋਲ USA ਦੇ ਸਾਰੇ ਹੀ ਪੈਨਸ਼ਨਰ ਜਿਹੜੇ ਆ ਉਹਨਾਂ ਵੱਲੋਂ ਤਕਰੀਬਨ ਸਵਾਲ ਆ ਕਿ ਤੁਹਾਡੇ ਮੁੱਖ ਮੰਤਰੀ ਨੇ ਸਾਡੀ ਪੈਨਸ਼ਨ ਨਾਲੋਂ DA ਜਾਂ ਹੋਰ ਮੈਡੀਕਲ ਅਲਾਊਂਸ ਜਾਂ ਕੁਝ ਹੋਰ ਇਹੋ ਜਿਹੇ ਅਲਾਊਂਸ ਲਾ ਲਏ ਆ ਕਿ ਇਸ ਵੇਲੇ ਅਸੀਂ ਤੇ ਸੋਚਦੇ ਪਏ ਸੀ ਕਿ ਪੇ ਕਮਿਸ਼ਨ ਦੀ ਰਿਪੋਰਟ ਆ ਗਈ ਆ ਤੇ ਸਾਡੇ ਸਾਰਿਆਂ ਦੇ ਜਿਹੜੇ ਸਕੇਲ ਆ, ਪੈਨਸ਼ਨ ਸਕੇਲ ਜਿਹੜੇ ਆ ਉਹ ਰਿਵਾਈਜ਼ ਹੋ ਜਾਣੇ ਆ, ਤੇ ਉਲਟਾ ਉਹਨਾਂ ਨੇ ਕਿ ਸਾਡੇ ਇਸ ਤਰ੍ਹਾਂ ਦੀਆਂ ਖਬਰਾਂ ਕਿ ਲਾ ਲਏ ਆ। ਕਿ ਇਹ ਸੱਚ ਆ? ਤੇ ਜੇ ਸੱਚ ਆ ਤੇ ਕਿੰਨਾ ਕੁ ਸੱਚ ਆ? ਤੁਸੀਂ ਜੇ ਅੱਜ ਨਹੀਂ ਤੇ ਜਦੋਂ ਤੁਹਾਡੇ ਕੋਲ ਪੂਰੀ ਇਨਫੋਰਮੇਸ਼ਨ ਹੋਗੀ ਸਾਨੂੰ ਦੱਸਿਓ ਜ਼ਰੂਰ, ਅਸੀਂ ਤੁਹਾਡੇ ਜਵਾਬ ਦੀ ਉਡੀਕ ਕਰਾਂਗੇ। ਥੈਂਕ ਯੂ। ਦੇਖੋ ਜੀ, ਜੇ ਖਬਰ ਹੋਵੇ ਨਾ ਪਤਾ ਹੋਵੇ ਤਾਂ ਪੋਸੀਬਲ ਨਹੀਂ ਹੈ। ਬਿਲਕੁਲ ਇਹ ਖਬਰ ਹੈ ਜੀ। ਫੈਸਲਾ ਜਿਹੜਾ ਉਹ ਸਰਕਾਰ ਦੇ ਵੱਲੋਂ ਲਿਆ ਗਿਆ। ਜਿਹੜੇ ਪੈਨਸ਼ਨਰ ਜਿਨ੍ਹਾਂ ਨੇ ਨਾਗਰਿਕਤਾ ਲੈ ਲਈ ਆ, ਇਹ ਤੁਸੀਂ ਥੋੜ੍ਹਾ ਜਿਹਾ ਧਿਆਨ ਰੱਖਣਾ ਇਹਦੇ ਵਿੱਚ, ਜਿਨ੍ਹਾਂ ਨੇ ਨਾਗਰਿਕਤਾ ਲੈ ਲਈ ਆ ਦੂਜੇ ਮੁਲਕਾਂ ਦੀ, ਉਹਨਾਂ ਨੂੰ ਸਿਰਫ ਪੈਨਸ਼ਨ ਮਿਲੂਗੀ, ਜਿੰਨੇ ਬਾਕੀ ਭੱਤੇ ਨੇ ਉਹ ਕੱਟ ਦਿੱਤੇ ਗਏ ਆ। ਦੇਖੋ, ਜਦੋਂ ਫ੍ਰੀ ਟ੍ਰੇਡ ਐਗਰੀਮੈਂਟ ਹੁੰਦਾ ਦੋ ਮੁਲਕਾਂ ਦੇ ਵਿਚਾਲੇ, ਜਿਹੜਾ ਕੈਨੇਡਾ ਦੇ ਬਾਰੇ ਦੇ ਵਿੱਚ ਪਿੱਛੇ ਜੇ ਗੱਲਾਂ ਚੱਲੀਆਂ ਸੀਗੀਆਂ, ਹਾਲਾਂਕਿ ਉਹ ਠੰਡੇ ਬਸਤੇ 'ਚ ਹੀ ਪਿਆ, ਉਹਦੇ ਵਿੱਚ ਇਹ ਇੱਕ ਟਰੀਟੀ ਦੇ ਵਿੱਚ ਇਹ ਸਾਈਨ ਹੈਗਾ ਕਿ ਇੱਕ ਮੁਲਕ ਦੇ ਵਿੱਚੋਂ ਜਿਹੜੀ ਆ ਜੀ ਉਹ ਤੁਸੀਂ ਪੈਨਸ਼ਨ ਤੇ ਪੈਨਸ਼ਨ ਭੱਤੇ ਜਿਹੜੇ ਆ ਜੀ ਉਹ ਲੈ ਸਕਦੇ ਹੋ। ਜੇ ਮੁਲਕ ਤੋਂ ਮੁਲਕ ਕੋਈ ਸਮਝੌਤਾ ਹੁੰਦਾ ਤੇ ਦੇਖੋ ਉਹ ਇੰਪਲੀਮੈਂਟ ਵੀ ਹੋਣਾ ਚਾਹੀਦਾ, ਫਿਰ ਉਹ ਗੱਲ ਵੱਖਰੀ ਆ। ਇਉਂ ਇੱਕ ਰਾਜ ਜਿਹੜਾ ਜੀ ਉਹ ਇਸ ਤਰੀਕੇ ਦੇ ਨਾਲ ਧੱਕਾ ਕਰਕੇ, ਸਿਰਫ ਜਿਹੜਾ ਜੀ ਉਹ ਇਸ ਕਰਕੇ ਕਿਉਂਕਿ ਬਾਹਰਲੇ ਜਿਹੜੇ ਲੋਕ ਨੇ ਉਹਨਾਂ ਨੂੰ ਸਪੋਰਟ ਨਹੀਂ ਮਿਲ ਰਹੀ, ਉਹਨਾਂ ਨੂੰ ਮਦਦ ਜਿਹੜੀ ਆ ਜੀ ਉਹ ਨਹੀਂ ਮਿਲ ਰਹੀ ਰਾਜਨੀਤਿਕ ਤੌਰ ਦੇ ਉੱਤੇ, ਇਸ ਕਰਕੇ ਇਹ ਜਿਹੜਾ ਜੀ ਉਹ ਧੱਕਾ ਕੀਤਾ ਗਿਆ। ਕੈਨੇਡਾ ਦੇ ਵਿੱਚ ਵੀ ਜਿਹੜੀਆਂ ਵੱਖ-ਵੱਖ ਮੀਟਿੰਗਸ ਨੇ ਵੱਖ-ਵੱਖ ਸ਼ਹਿਰਾਂ ਦੀਆਂ, ਟੋਰਾਂਟੋ, ਸਰੀ, ਸਾਰੇ ਜਗ੍ਹਾ ਦੇ ਉੱਤੇ ਹੋ ਰਹੀਆਂ ਨੇ, ਲੋਕ ਯੂਨਾਈਟ ਹੋਏ ਨੇ, ਪਰ ਜਿਹੜੀਆਂ ਮੀਟਿੰਗਸ ਨੇ ਉੱਥੇ ਕਰਕੇ ਉਹਨਾਂ ਦਾ ਇੱਥੇ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਪੈਣਾ। ਜੇ ਤੁਸੀਂ ਸਾਂਝੇ ਤੌਰ ਦੇ ਉੱਤੇ ਇਕੱਠੇ ਹੋ ਕੇ ਇੱਥੋਂ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਟਾਈ ਅਪ ਕਰਕੇ ਇਸ ਮਸਲੇ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਲੈ ਕੇ ਜਾਓਗੇ ਤਾਂ ਤੁਹਾਨੂੰ ਜਿਹੜੀ ਹੈ ਜੀ ਉਹ ਇਹਦੇ ਉੱਤੇ ਰਾਹਤ ਮਿਲ ਸਕਦੀ ਹੈ। ਤੁਰੰਤ ਲਾਗੂ ਹੋਣ ਦੇ ਉੱਤੇ ਇਹ 'ਤੇ ਸਟੇ ਜਿਹੜਾ ਜੀ ਉਹ ਮਿਲ ਸਕਦਾ ਹੈ। ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੁਝ ਲੋਕ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਮਸਲਿਆਂ ਨੂੰ ਅਕਸਰ ਜਿਹੜਾ ਜੀ ਉਹ ਉਭਾਰਦੇ ਨੇ ਤੇ ਉਹਦੇ ਵਿੱਚ ਉਹ ਸਫਲ ਵੀ ਹੁੰਦੇ ਨੇ। ਸਿਰਫ ਮੀਟਿੰਗ ਕਰ ਦੇਣ ਦੇ ਨਾਲ ਜਾਂ ਸਟੇਟਸ ਫੇਸਬੁੱਕ ਦੇ ਉੱਤੇ ਪਾ ਦੇਣ ਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ। ਇਹਦੇ ਵਿੱਚ ਤੁਹਾਨੂੰ ਅਦਾਲਤੀ ਮਦਦ ਜਿਹੜੀ ਹੈ ਜੀ ਉਹ ਲੈਣੀ ਪੈਣੀ ਆ। ਪੰਜਾਬ ਹਰਿਆਣਾ ਹਾਈ ਕੋਰਟ ਤੱਕ ਅਪਰੋਚ ਜਿਹੜੀ ਕਰਨੀ ਪੈਣੀ ਆ। ਜਿੰਨੀ ਛੇਤੀ ਕਰ ਲੋਗੇ ਬੈਟਰ ਹੈ, ਨਹੀਂ ਤਾਂ ਫਿਰ ਬਾਅਦ ਦੇ ਵਿੱਚ ਬਹਾਨਾ ਇਹ ਹੋਊਗਾ ਜੀ ਕਿ ਹੁਣ ਤਾਂ ਚੋਣ ਜ਼ਾਬਤਾ ਲੱਗ ਗਿਆ। ਤੁਰੰਤ ਇਹਦੇ ਉੱਤੇ ਜਿੰਨੇ ਵੀ ਸੁਣ ਰਹੇ ਨੇ, ਜਿੰਨੇ ਪੈਨਸ਼ਨਰ ਨੇ ਜੀ, ਉਹ ਆਪੋ ਆਪਣੇ ਤਰੀਕੇ ਦੇ ਨਾਲ ਇੱਥੋਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਟਾਈ ਅਪ ਕਰਕੇ ਜਾਂ ਫਿਰ ਇਕੱਠੇ ਹੋ ਕੇ ਆਪਣਾ ਜਿਹੜਾ ਜੀ ਉਹ ਵਕੀਲ ਕਰੋ। ਇਹ ਮਾਮਲਾ ਤੁਹਾਨੂੰ ਲਿਜਾਣਾ ਪੰਜਾਬ ਹਰਿਆਣਾ ਹਾਈ ਕੋਰਟ ਹੀ ਪੈਣਾ। ਗਲਤ ਕੀਤਾ ਜੀ ਸਰਕਾਰ ਨੇ, ਕਿਉਂਕਿ ਜਿਨ੍ਹਾਂ ਨੇ ਉਮਰ ਭਰ ਕੰਮ ਕੀਤਾ ਜੀ ਉਹ ਇਹਨਾਂ ਭੱਤਿਆਂ ਦੇ ਹੱਕਦਾਰ ਨੇ ਜੀ। ਉਹ ਇਸ ਉਮਰ ਦੇ ਵਿੱਚ ਆ ਕੇ ਜਦੋਂ ਉਹ ਰਿਟਾਇਰਡ ਹੋ ਗਏ ਨੇ ਤੇ ਉਦੋਂ ਉਹਨਾਂ ਦੇ ਇਹ ਭੱਤੇ ਜਿਹੜੇ ਜੀ ਉਹ ਖੋਹ ਲੈਣੇ। ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਡਾਕਾ ਹੈ ਜੀ। ਹਾਂਜੀ, ਬਿਲਕੁਲ। ਅਗਲੇ ਕਾਲਰ ਲੈਣ ਤੋਂ ਪਹਿਲਾਂ ਮੈਂ ਦੱਸਦਾ ਕਿ ਜਿਨ੍ਹਾਂ ਦੇ ਭੱਤੇ ਕੱਟੇ ਗਏ ਆ, ਖਬਰ ਅਖਬਾਰਾਂ ਵਿੱਚ ਆਈ ਆ। ਜਿਸ ਤਰ੍ਹਾਂ ਰੇਡੀਓ ਦਾ ਕੰਮ ਹੈ ਇੱਕ ਖਬਰ ਦੇਣਾ, ਇਹਨਾਂ ਨੇ ਖਬਰ ਦਿੱਤੀ ਆ
ਤੇ ਜਿਸ ਤਰ੍ਹਾਂ ਸਾਨੂੰ ਵਾਰ-ਵਾਰ ਪੁੱਛਿਆ ਜਾ ਰਿਹਾ ਕਿ ਕਿਹੜਾ ਭੱਤਾ ਕੱਟਿਆ, ਉਹ ਤੁਹਾਡੀ ਪੈਨਸ਼ਨ ਆ, ਤੁਹਾਡੇ ਭੱਤੇ ਕੱਟੇ ਆ। ਜਿਸ ਤਰ੍ਹਾਂ ਪੰਨੂ ਹਣੀ ਦੱਸਿਆ ਆ, ਉਸੇ ਤਰ੍ਹਾਂ ਤੁਸੀਂ ਕਿਸੇ ਨਾ ਕਿਸੇ ਹੈਲਪ ਦੇ ਨਾਲ ਪਤਾ ਕਰ ਸਕਦੇ ਆ, ਕਿਉਂਕਿ ਰੇਡੀਓ ਤੇ ਤਾਂ ਇੱਕ ਜਿਸ ਤਰ੍ਹਾਂ ਅਸੀਂ ਬਾਕੀ ਖਬਰਾਂ ਦਿੰਦੇ ਆ, ਇਸੇ ਤਰ੍ਹਾਂ ਖਬਰ ਹੀ ਦਿੱਤੀ ਸੀਗੀ। ਬਹੁਤ ਜ਼ਿਆਦਾ ਡਿਟੇਲਸ ਨਹੀਂ ਹੁੰਦੀਆਂ ਸਾਡੇ ਕੋਲ, ਖਬਰ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਂਦੀ ਆ, ਉਸ ਦੀ ਪੈਰਵਾਈ ਕਰਨਾ ਤੁਹਾਡਾ ਜ਼ਰੂਰੀ ਆਪਣਾ ਫਰਜ਼ ਵੀ ਬਣਦਾ ਹੈ। ਰਾਜ ਮੰਟਿਕਾ ਤੋਂ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਰਾਜ ਬੋਲਦਾ ਮੰਟਿਕੇ ਤੋਂ। ਪੰਨੂ ਸਾਹਿਬ, ਮੇਰਾ ਸਵਾਲ, ਤੁਸੀਂ ਤਾਂ ਵੈਸੇ ਪਹਿਲਾਂ ਅੱਜ ਖਬਰਾਂ ਦੇ ਵਿੱਚ ਕਾਫੀ ਗੱਲਾਂ ਬਾਤਾਂ ਉਹਦੇ ਬਾਰੇ ਕਰ ਲਈਆਂ, ਜਿਹੜੇ ਹਾਲਾਤ ਆਪਣੇ ਕਹਿ ਲਓ ਲਾਅ ਐਂਡ ਆਰਡਰ ਦੇ ਆ, ਪਰ ਇਹ ਮੈਂ ਇੱਕ ਅੱਜ ਹੀ ਫੇਸਬੁੱਕ 'ਤੇ ਦੇਖ ਰਿਹਾ ਸੀ, ਇੱਕ ਕਾਰ ਦੇ ਵਿੱਚ ਮੇਰੇ ਖਿਆਲ 3 ਦਿਨ ਪਹਿਲਾਂ, ਉਦਣ ਮੈਂ ਨਿਊਜ਼ ਵੀ ਦੇਖੀ ਸੀ, 3 ਜਾਂ 4 ਦਿਨ ਪਹਿਲਾਂ, ਉਦਣ 12 ਤੋਂ 13 ਆਪਣੀ ਮੌਤਾਂ ਰੋਡ ਐਕਸੀਡੈਂਟਾਂ ਦੇ ਵਿੱਚ ਹੋਈਆਂ ਸੀਗੀਆਂ, ਤੇ ਉਸ ਇੱਕ ਕਾਰ ਦੇ ਵਿੱਚ 5 ਮੈਂਬਰ ਇੱਕੋ ਹੀ ਘਰ ਦੇ ਮੇਰੇ ਖਿਆਲ ਨਾਲ ਮੁੱਕੇ ਸੀਗੇ। ਤੇ ਉਸ ਕਾਰ ਦੇ ਸੁਣਿਆ ਕਹਿੰਦੇ ਵੀ ਟਾਇਰ ਵੀ ਕੋਈ ਲਾਹ ਕੇ ਲੈ ਗਿਆ, ਇੰਨਾ ਕੁ ਬੁਰਾ ਹਾਲ ਹੋ ਗਿਆ ਉੱਥੇ, ਜਿਵੇਂ ਤੁਸੀਂ ਦੱਸਦੇ ਹਟੇ ਆ। ਤੇ ਦੂਸਰੀ, ਇੱਕ ਤਾਂ ਮੇਰਾ ਇਹੀ ਸਵਾਲ ਹੈ ਜੀ। ਦੂਸਰਾ ਮੇਰਾ ਕੁਐਸਚਨ ਹੈਗਾ ਜੀ, ਜਿਹੜੇ ਆਪਣੇ ਸਿੱਧੂ ਸਾਹਿਬ ਹੁਣੀ ਜਾਂ ਹੁਣ ਗਾਂਧੀ ਸਾਹਿਬ ਹੁਣੀ ਨਵੇਂ ਫਰੰਟ ਬਣਾਉਂਦੇ ਫਿਰਦੇ ਸੀ, ਚਲੋ ਸਿੱਧੂ ਸਾਹਿਬ ਹੁਣੀ ਤਾਂ ਹੱਥ ਪਿੱਛੇ ਖਿੱਚ ਲਿਆ, ਪਰ ਇਹ ਸਿੱਧੂ ਸਾਹਿਬ ਹੁਣੀ ਜਿਵੇਂ ਦੂਰਅੰਦੇਸ਼ੀ ਤਾਂ ਨਹੀਂ ਹੈਗੇ ਜੇ ਆਪਾਂ ਦੇਖਿਆ ਜਾਵੇ ਪੋਲੀਟਿਕਸ, ਪਰ ਜਿਸ ਹਿਸਾਬ ਨਾਲ ਇਹ ਫਰੰਟ ਬਣਦੇ ਜਾ ਰਹੇ ਆ, ਇਹ ਫਰੰਟ ਦੇ ਵਿੱਚ ਕਿੰਨਾ ਕੁ ਹੱਥ ਅਕਾਲੀਆਂ ਦਾ ਜਾਂ ਕਾਂਗਰਸ ਦਾ ਹੋ ਸਕਦਾ, ਜਿਹੜਾ ਇਹ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ ਰੋਕਣਾ ਤੇ ਜਿਵੇਂ ਪਹਿਲਾਂ ਸਾਰੀਆਂ ਪਾਰਟੀਆਂ ਕਾਂਗਰਸਾਂ 2-3 ਮਿਲ ਕੇ ਜਾਂ ਬਾਕੀ ਸਟੇਟਾਂ ਦੇ ਵਿੱਚੋਂ ਵੀ ਇਕੱਠੇ ਹੋ ਕੇ ਮੋਦੀ ਦਾ ਰੱਥ ਰੋਕਣਾ ਚਾਹੁੰਦੇ ਸੀ, ਇਸ ਟਾਈਮ ਉਹੀ ਹਾਲਾਤ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਰੋਕਣ ਲਈ ਹੋ ਰਹੇ ਆ, ਤੇ ਕਿਵੇਂ ਉਹਨਾਂ ਦਾ ਵਿਰੋਧ ਹੋ ਰਿਹਾ, ਕਦੀ ਕਿਤੇ ਕਾਂਗਰਸ ਸਤਿਕਾਰਯੋਗ ਨੇ, ਪਰ ਇਦਾਂ ਵਿਰੋਧ ਕਰਨਾ ਕਿਸੇ ਦਾ ਠੀਕ ਹੈ ਜੀ? ਥੈਂਕ ਯੂ। ਇੱਕ ਤਾਂ ਜੀ ਜਿਹੜੀ ਤੁਸੀਂ ਗੱਲ ਕੀਤੀ ਆ, ਮੈਂ ਖਬਰ ਦੇ ਵਿੱਚ ਜਿਹੜੀ ਔਰਤਾਂ ਦਾ ਕਤਲ ਹੋਇਆ ਜੀ, ਉਹਦੇ 'ਚ ਵੀ ਸਾਂਝਾ ਕੀਤਾ ਸੀ ਵੀ ਕਿਵੇਂ ਇਹ ਕਹੀਏ ਕਿ ਗੁਰੂਆਂ ਪੀਰਾਂ ਦੀ ਇਹ ਧਰਤੀ ਆ ਜੀ। ਇੱਥੇ ਜਿਹੜੀਆਂ 2 ਘਟਨਾਵਾਂ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਬਿਲਕੁਲ 5 ਜੀ ਮਾਰੇ ਗਏ, ਤੇ ਉਹ ਗੱਡੀ ਦੇ ਟਾਇਰ ਤੇ ਬੈਟਰੀਆਂ ਕੋਈ ਲਾਹ ਕੇ ਜਿਹੜਾ ਜੀ ਉਹ ਲੈ ਗਿਆ, ਪੂਰੇ ਦੇ ਪੂਰੇ ਚੱਕੇ ਹੀ। ਔਰ ਉਹ ਜਿਹੜੀ ਕਾਰ ਸੀਗੀ ਖੂਨ ਦੇ ਨਾਲ ਲੱਤਪੱਤ ਸੀ, ਕਿਉਂਕਿ ਬਹੁਤ ਇੱਕ ਭਿਆਨਕ ਐਕਸੀਡੈਂਟ ਹੋਇਆ ਸੀ, ਜਿਹੜੀਆਂ ਔਨ ਦੀ ਸਪੌਟ ਇਹ ਡੈਥ ਹੋਈਆਂ ਸੀ। ਪਿੱਛੇ ਜੇ ਇੱਕ ਬੱਸ ਜਿਹੜੀ ਆ ਜੀ ਉਹ ਟਰੱਕ ਦੇ ਨਾਲ ਵੱਜੀ ਆ, ਉਹਦੇ ਵਿੱਚ ਵੀ 3 ਸਵਾਰੀਆਂ ਦੀ ਡੈਥ ਹੋਈ ਸੀਗੀ। ਉਹ ਜਿਹੜੇ ਸੰਭਾਲ ਰਹੇ ਸੀਗੇ, ਤੇ ਕੋਈ ਕੰਡਕਟਰ ਦਾ ਝੋਲਾ ਜਿਹੜਾ ਪੈਸਿਆਂ ਵਾਲਾ ਉਹੀ ਚੁੱਕ ਕੇ ਲੈ ਗਿਆ। ਇਹ ਹਾਲਾਤ ਜਿਹੜੇ ਜੀ ਪੰਜਾਬ ਦੇ ਬਣੇ ਹੋਏ ਨੇ। ਜਿੱਥੋਂ ਤੱਕ ਤੁਸੀਂ ਫਰੰਟਾਂ ਦੀ ਗੱਲ ਕੀਤੀ ਆ, ਇਹ ਫਰੰਟੋ ਫਰੰਟੀ ਜਿਹੜੇ ਆ ਰਹੇ ਨੇ, ਜਿਵੇਂ ਨਵਜੋਤ ਸਿੰਘ ਸਿੱਧੂ ਹੋਰੀ ਬਾਅਦ ਦੇ ਵਿੱਚ ਜਿਹੜਾ ਜੀ ਉਹ ਹੱਥ ਖੜੇ ਕਰ ਗਏ, ਜਾਂ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਜਿਹੜੀ ਗੋਲਮੇਜ ਕਾਨਫਰੰਸ ਲਾਈ ਸੀਗੀ, ਉਹਦੇ ਤੋਂ ਬਾਅਦ ਵੀ ਉਹਨਾਂ ਨੇ ਕੋਈ ਪੋਲੀਟੀਕਲ ਜਿਹੜੀ ਆ ਜੀ ਉਹ ਪਾਰਟੀ ਬਣਾਉਣ ਤੋਂ ਹਾਲ ਦੀ ਘੜੀ ਹੱਥ ਖਿੱਚੇ ਹੀ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਅਗਵਾਈ ਉਹ ਕਰ ਲੈਂਦੇ ਨੇ ਉਸ ਪੋਲੀਟੀਕਲ ਪਾਰਟੀ ਦੀ, ਤੇ ਉਹਨਾਂ ਦੀ ਮੈਂਬਰ ਪਾਰਲੀਮੈਂਟਰੀ ਜਿਹੜੀ ਆ ਜੀ ਉਹ ਜਾਂਦੀ ਰਹਿਣੀ ਆ। ਇਸ ਕਰਕੇ ਉਹਨਾਂ ਨੇ ਵੀ ਗੋਲਮੋਲ ਜੀ ਗੱਲ ਹੀ ਕੀਤੀ ਆ। ਦੇਖੋ, ਜਿੰਨਾ ਸਮਾਂ ਰਹਿ ਗਿਆ ਨਾ 2-3 ਮਹੀਨੇ ਦਾ, ਇਹਦੇ ਵਿੱਚ ਕੋਈ ਪਾਰਟੀ ਜਿਹੜੀ ਆ ਜੀ ਉਹ ਖੜੀ ਕਰ ਲੈਣੀ, ਉਹਦਾ ਢਾਂਚਾ ਵਿਕਸਿਤ ਕਰ ਲੈਣਾ, 117 ਕੈਂਡੀਡੇਟ ਲੱਭ ਲੈਣੇ, ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂਗਾ ਜੀ। ਐਡਾ ਸੌਖਾ ਜਿਹੜਾ ਉਹ ਨਹੀਂ ਹੈਗਾ। ਹਾਂ, ਸਿਰਫ ਜਿਹੜੀ ਹੈ ਜੀ ਉਹ ਆਸ ਇਹਨਾਂ ਨੂੰ ਇਸ ਗੱਲ ਦੀ ਆ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਉਹ ਬਗਾਵਤ ਕਿਵੇਂ ਕਰਦੇ ਨੇ, ਕਾਂਗਰਸ ਦੇ ਵਿੱਚੋਂ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਉਹ ਕਿੰਨੇ ਬਾਗੀ ਹੁੰਦੇ ਨੇ, ਅਕਾਲੀ ਦਲ ਚੋਂ ਕਿੰਨੇ ਬਾਗੀ ਹੁੰਦੇ ਨੇ। ਟਿਕਟੂਆਂ ਦੇ ਉੱਤੇ ਹੀ ਬਹੁਤਾ ਜਿਹੜਾ ਜੀ ਉਹ ਡਿਪੈਂਡ ਇਹਨਾਂ ਨੂੰ ਰਹਿਣਾ ਪਊਗਾ, ਔਰ ਟਿਕਟੂਆਂ ਨੂੰ ਪੰਜਾਬ ਦੇ ਲੋਕ ਕਿੰਨਾ ਕੁ ਮੂੰਹ ਲਾਉਣਗੇ ਉਹ ਸੋਸ਼ਲ ਮੀਡੀਆ ਦੇ ਉੱਤੋਂ ਬਹੁਤਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਹੀ ਜਾਂਦਾ। ਇਸ ਕਰਕੇ ਜਿਹੜੇ ਇਹ ਨਵੇਂ ਫਰੰਟ ਖੜੇ ਹੋ ਰਹੇ ਨੇ ਉਹ ਵਿਰੋਧਤਾ ਤਾਂ ਜਿਹੜੀ ਹੈ ਜੀ ਉਹ ਕਰ ਰਹੇ ਨੇ, ਪਰ ਸਮਾਂ ਜਿਹੜਾ ਨਾ ਜੀ ਉਹ ਲੰਘ ਚੁੱਕਿਆ ਹੋਇਆ। ਕੋਈ ਵੀ ਫਰੰਟ ਜਿਹੜਾ ਉਹ ਖੜਾ ਹੋਣ ਦਾ, ਭਾਵੇਂ ਬਣ ਜਾਵੇ ਕੱਲ ਨੂੰ ਕੋਈ ਫਰੰਟ, ਪਰ ਉਹ ਪ੍ਰਵਾਨ ਨਹੀਂ ਚੜੂਗਾ, ਇਹ ਤੁਸੀਂ ਦੇਖ ਲੈਣਾ ਜੀ। ਹਾਂਗਕਾਂਗ ਤੋਂ ਸਵਰਨ ਸਿੰਘ ਜੀ। ਸਵਰਨ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਨਾ ਇੱਕ ਕੁਐਸਚਨ ਪੁੱਛਣਾ ਸੀ ਵੀ ਇਹ ਜਿਹੜੇ ਬੈਂਸ ਭਰਾ ਕਹਿੰਦੇ ਵੀ ਆਪਾਂ 16 ਲੱਖ ਕਰੋੜ ਰਾਜਸਥਾਨ ਤੋਂ ਲਿਆਵਾਂਗੇ, ਇਹਦੇ 'ਚ ਕੋਈ ਸੱਚਾਈ ਆ? ਮੋਦੀ ਸਾਹਿਬ ਦਾ ਆਈਡੀਆ ਚੋਰੀ ਕੀਤੀ ਸੀ ਕਿ ਆਪਾਂ ਕਾਲਾ ਧਨ ਲਿਆਵਾਂਗੇ। ਥੈਂਕ ਯੂ ਸਵਰਨ ਸਿੰਘ ਜੀ। ਦੇਖੋ, ਜਿੱਥੋਂ ਤੱਕ ਗੱਲ ਬੈਂਸ ਭਰਾਵਾਂ ਦਾ ਇਸ਼ੂ ਜਿਹੜਾ ਜੀ ਉਹ ਸਹੀ ਆ, ਇਹ ਹੋਣਾ ਚਾਹੀਦਾ, ਪਰ ਇਹ ਪੋਸੀਬਲ ਹੋ ਸਕੂਗਾ ਜੀ? ਨਹੀਂ, ਜਿਹੜਾ ਜੀ ਉਹ ਅਜੇ ਨਹੀਂ ਲੱਗਦਾ। ਇਹਦੇ ਵਾਸਤੇ ਲੌਂਗ ਵੇ ਟੂ ਗੋ ਜਿਹੜਾ ਜੀ ਉਹ ਕਿਹਾ ਜਾ ਸਕਦਾ ਜੀ। ਅਜੇ
ਇੰਨਾ ਈਜ਼ੀ ਨਹੀਂ ਹੈਗਾ ਜੀ ਕਿ ਉੱਥੋਂ ਜਿਹੜਾ, ਕਿਉਂਕਿ ਬੈਂਸ ਭਰਾਵਾਂ ਦਾ ਜਿਹੜਾ ਮੁੱਦਾ ਜੀ ਉਹ ਇਹ ਆ ਕਿ ਜਿੰਨਾ ਰਾਜਸਥਾਨ ਨੂੰ ਪਾਣੀ ਜਾਂਦਾ ਜਾਂ ਹੁਣ ਤੱਕ ਜਿੰਨਾ ਗਿਆ ਉਹਦੇ ਪੈਸੇ ਜਿਹੜੇ ਆ ਜੀ ਉਹ ਪੰਜਾਬ ਨੂੰ ਮਿਲਣੇ ਚਾਹੀਦੇ ਆ। ਪਿਛਲੇ ਤਾਂ ਕਿਹਨੇ ਦੇਣੇ ਆ? ਅੱਗੋਂ ਜੇ ਕੋਈ ਠੀਕ ਨੀਤ ਤੇ ਨੀਤੀ ਵਾਲੀ ਸਰਕਾਰ ਜਿਹੜੀ ਉਹ ਆਉਂਦੀ ਆ, ਜੇ ਉਹ ਵਿਧਾਨ ਸਭਾ ਦੇ ਵਿੱਚ 2/3 ਮੈਜੋਰਟੀ ਦੇ ਨਾਲ ਕੋਈ ਨਵਾਂ ਮਤਾ ਜਿਹੜਾ ਜੀ ਉਹ ਪਾਸ ਕਰਦੀ ਹੈ ਤਾਂ ਉਹਦੇ ਉੱਤੇ ਡਿਪੈਂਡ ਹੈ। ਪਰ ਇੰਨਾ ਸੌਖਾ ਨਹੀਂ ਹੋਊਗਾ ਜੀ ਕਿ ਕੋਈ ਜਿਹੜਾ ਸੂਬਾ ਜੀ ਉਹ ਪਾਸ ਕਰਦੇ ਤੇ ਉਹਨੂੰ ਪੈਸੇ ਜਿਹੜੇ ਆ ਉਹ ਮਿਲਣੇ ਸ਼ੁਰੂ ਹੋ ਜਾਣਗੇ। ਇਹਦੇ ਵਾਸਤੇ ਲੰਬੀ ਲੜਾਈ ਜਿਹੜੀ ਹੈ ਜੀ ਉਹ ਲੜਨੀ ਪੈਣੀ ਆ। ਇੰਨਾ ਸੌਖਾ ਨਹੀਂ ਗਾ ਜੀ, ਬਿਆਨ ਦੇ ਦੇਣਾ ਸੌਖਾ ਹੈ। ਹਾਂਜੀ, ਪ੍ਰਗਟ ਸਿੰਘ ਵਾਲ ਜੀ। ਪ੍ਰਗਟ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਦਾ ਬਹੁਤ ਧੰਨਵਾਦ ਜੀ। ਜੁੱਤੀ ਕਲਚਰ ਤੱਕ ਤੇ ਸਾਰੀ ਗੱਲ ਸੁਣਾ ਦਿੱਤੀ ਹੈ, ਕੋਈ ਛੱਡਿਆ ਨਹੀਂ ਸਾਡੇ ਵਾਸਤੇ ਜੀ। ਇੰਨਾ ਤੁਸੀਂ ਵੀ ਵਧੀਆ ਭੈਣ ਜੀ ਬੋਲਦੇ ਜੇ ਪੰਜਾਬੀ, ਸਾਨੂੰ ਤੇ ਉਨੀ ਵਧੀਆ ਆਉਂਦੀ ਨਹੀਂ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਇਸੇ ਤਰ੍ਹਾਂ ਹੀ ਇੱਕ ਪੰਨੂ ਸਾਹਿਬ ਮੁੱਦਾ ਵਾ JNK 'ਚ, ਹਿਮਾਚਲ 'ਚ ਤੇ ਰਾਜਸਥਾਨ 'ਚ, ਸ਼ਾਇਦ ਮੈਨੂੰ ਭੁਲੇਖਾ ਨਾ ਹੋਵੇ, ਪੰਜਾਬੀ ਕੋਈ ਵੀ ਜਾ ਕੇ ਉੱਥੇ ਪੰਜਾਬ ਦਾ ਵਸਨੀਕ ਕੋਈ ਜਗ੍ਹਾ ਨਹੀਂ ਖਰੀਦ ਸਕਦਾ, ਕੋਈ ਪਲਾਟ ਨਹੀਂ ਲੈ ਸਕਦਾ, ਕੋਈ ਪੈਲੀ ਨਹੀਂ ਖਰੀਦ ਸਕਦਾ। ਕੀ ਗੱਲ ਹਟਣਾ ਇਹ ਕੋਈ ਧੱਕਾ ਹੋਣ ਡਿਆ? ਤੇ ਆਪ ਵਾਲੇ ਵੀ ਆਏ ਆ ਤੇ ਹੋਰ ਗੱਲਾਂ ਕਰੀ ਜਾਂਦੇ, ਬੜਾ ਮੈਨੀਫੈਸਟੋ 'ਚ ਵਾੜੀ ਜਾਂਦੇ ਆ, ਸੜਕਾਂ ਪੁੱਟੀ ਜਾਂਦੇ, ਰੈਲੀ ਕਲਚਰ ਉਹਨਾਂ ਹੀ ਆ। ਇਹ ਕੋਈ ਨਹੀਂ, ਇਹ ਗੱਲ ਨੂੰ ਕਿਉਂ ਨਹੀਂ ਕੋਈ ਟੱਚ ਕਰਦਾ ਜੀ? ਉਹਨਾਂ ਤੇ ਚਲੋ ਪਹਿਲੀਆਂ ਪਾਰਟੀਆਂ ਤੇ ਰਲੀਆਂ ਹੋਈਆਂ ਆਪਣੀਆਂ ਗੱਦੀਆਂ ਲੈਣ ਵਾਸਤੇ ਸਭ ਕੁਝ ਦਾਅ ਤੇ ਲਾ ਦਿੰਦੇ ਆ ਜੀ। ਇਹਦੇ ਬਾਰੇ ਥੋੜਾ ਦੱਸੋਗੇ? ਧੰਨਵਾਦ ਤੁਹਾਡਾ ਜੀ। ਥੈਂਕ ਯੂ। ਇਹ ਦੇਖੋ, ਇਹ ਤਾਂ ਇਸ਼ੂ ਜਿਹੜਾ ਜੀ ਬਾਕੀ ਰਾਜਾਂ ਨੂੰ ਵੀ ਰਲ ਕੇ ਜਿਹੜਾ ਉਹ ਉਠਾਉਣਾ ਚਾਹੀਦਾ ਜੀ। ਪੰਜਾਬ ਦੇ ਵਿੱਚ ਕੋਈ ਵੀ ਆਵੇ ਇੱਥੇ ਆ ਕੇ ਜਿਹੜੀ ਦੀ ਉਹ ਖਰੀਦ ਸਕਦਾ। ਬਿਲਕੁਲ ਇਹ ਹੈ ਜੀ ਕਿ ਤੁਸੀਂ ਰਾਜਸਥਾਨ ਦੇ ਵਿੱਚ ਜਾ ਕੇ ਜ਼ਮੀਨ ਨਹੀਂ ਲੈ ਸਕਦੇ, ਹਿਮਾਚਲ ਦੇ ਵਿੱਚ ਤੁਸੀਂ ਪ੍ਰਾਪਰਟੀ ਦੇ ਓਨਰ ਜਿਹੜੇ ਆ ਜੀ ਉਹ ਨਹੀਂ ਬਣ ਸਕਦੇ। ਹਾਂ, ਹੁਣ ਥੋੜਾ ਫਲੈਕਸੀਬਲ ਜਿਹੜਾ ਜੀ ਉਹ ਹਿਮਾਚਲ ਜ਼ਰੂਰ ਹੋਇਆ, ਪਰ ਫਿਰ ਵੀ ਰਜਿਸਟਰੀ ਜਿਹੜੀ ਆ ਜੀ ਉਹ ਤੁਹਾਡੇ ਨਾਂ ਦੇ ਉੱਤੇ ਨਹੀਂ ਚੜ੍ਹਦੀ। ਆਈ ਥਿੰਕ ਇਹ ਮੁਲਕ ਦੇ ਵਿੱਚ ਵੱਖੋ ਵੱਖਰੇ ਜਿਹੜੇ ਕਾਨੂੰਨ ਹੋਣੇ ਉਹ ਗਲਤ ਨੇ। ਸੈਂਟਰ ਸਰਕਾਰ ਦੀ ਇਹ ਜਿਹੜੀ ਹੈ ਜੀ ਪਾਲਿਸੀ ਹੈ ਇਹ ਬਣਾਉਣੀ ਚਾਹੀਦੀ ਹੈ, ਚੇਂਜ ਤਾਂ ਇਹਦੇ ਵਿੱਚ ਹੋਣੀ ਚਾਹੀਦੀ ਹੈ ਜੀ। ਕੋਈ ਵੀ ਕਿਤੇ ਵੀ ਜਾਵੇ ਉੱਥੇ ਜਾ ਕੇ, ਜਿਵੇਂ ਹੁਣ ਗੁਜਰਾਤ ਦੀ ਤੁਸੀਂ ਗੱਲ ਦੇਖ ਲਓ, ਗੁਜਰਾਤ ਦੇ ਵਿੱਚ ਤਾਂ ਜ਼ਮੀਨਾਂ ਚੜ੍ਹ ਵੀ ਗਈਆਂ, ਸਾਰਾ ਕੁਝ ਹੋ ਗਿਆ। ਹੁਣ ਜਦੋਂ ਉਪਜਾਊ ਹੋ ਗਈ ਜ਼ਮੀਨ ਤੇ ਉੱਥੋਂ ਜਿਹੜਾ ਜੀ ਕੱਢਿਆ ਜਾ ਰਿਹਾ। ਸੋ ਇਹ ਜਿਹੜੇ ਜਿੱਥੋਂ ਤੱਕ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ ਕਿ ਮੈਨੀਫੈਸਟੋ ਦੇ ਵਿੱਚ ਆਹ ਵਾੜਿਆ ਜਾ ਰਿਹਾ ਜਾਂ ਆਹ ਕਿਹਾ ਜਾ ਰਿਹਾ, ਇਸ ਤਰ੍ਹਾਂ ਹੈ ਜੀ ਕਿ ਪੰਜਾਬ ਦੀ ਤਾਂ ਅਜੇ ਹੋਂਦ ਨੂੰ ਖਤਰਾ ਜਿਹੜਾ ਜੀ ਉਹ ਬਣਿਆ ਹੋਇਆ ਕਿ ਪੰਜਾਬ ਰਹੂਗਾ ਜਾਂ ਸੀਰੀਆ ਬਣ ਜਾਊਗਾ। ਜੇ ਪਹਿਲਾਂ ਪੰਜਾਬ ਨੂੰ ਜਿਹੜਾ ਜੀ ਉਹ ਪੈਰਾਂ ਸਿਰ ਕਰ ਲਿਆ ਜਾਵੇ, ਇਹ ਇਸ਼ੂ ਤਾਂ ਬਾਅਦ ਵਾਲਾ ਆ, ਬਹੁਤ ਬਾਅਦ ਵਾਲਾ ਆ। ਅਜੇ ਤਾਂ ਸਾਡੇ ਵਾਸਤੇ ਸਵਾਲ ਸਭ ਤੋਂ ਵੱਡਾ ਖੜਾ ਆ ਕਿ ਸਾਡੀ ਜਿਹੜੀ ਜਨਰੇਸ਼ਨ ਜਿਹੜੀ ਮਾੜੀ ਮੋਟੀ ਕੋ ਬਚਦੀ ਆ ਉਹਨੂੰ ਬਚਾਇਆ ਜਾ ਸਕੂਗਾ। ਆਪਾਂ ਕੱਲ ਵੀ ਗੱਲ ਕੀਤੀ ਸੀ, ਹੈਪੇਟਾਈਟਸ C ਜਿਹੜਾ ਜੀ ਉਹਨੇ ਪੈਰ ਪਸਾਰ ਲਏ ਨੇ, ਡੇਂਗੂ ਚਿਕਨਗੁਨੀਆ ਜਿਹੜਾ ਜੀ ਉਹ ਤੁਰਿਆ ਫਿਰਦਾ, ਕੈਂਸਰ ਨੇ ਘਰਾਂ ਦੇ ਘਰ ਜਿਹੜੇ ਨੇ ਜੀ ਉਹ ਸੱਥਰਾਂ ਦੇ ਵਿੱਚ ਤਬਦੀਲ ਕਰ ਦਿੱਤੇ ਨੇ। ਇਹ ਤਾਂ ਬਾਅਦ ਵਾਲੀਆਂ। ਸਾਡੇ ਪੱਲੇ ਕੀ ਰਿਹਾ ਕਿ ਅਸੀਂ ਦੂਜੇ ਸੂਬਿਆਂ ਦੇ ਵਿੱਚ ਜਾ ਕੇ ਜਿਹੜੀਆਂ ਜੀ ਉਹ ਜ਼ਮੀਨਾਂ ਖਰੀਦਣੀਆਂ ਨੇ। ਸਾਡੇ ਤੋਂ ਤਾਂ ਇੱਥੇ ਸੂਤ ਨਹੀਂ ਆ ਰਿਹਾ ਜੀ। ਪਹਿਲਾਂ ਆਪਣਾ ਘਰ ਜਿਹੜਾ ਉਹ ਸੁਥਰਾ ਕਰ ਲਈਏ, ਉਹਨੂੰ ਠੀਕ ਕਰ ਲਈਏ। ਇਹ ਮੁੱਦਿਆਂ ਦੇ ਉੱਤੇ ਬਾਅਦ ਦੇ ਵਿੱਚ ਜਿਹੜਾ ਜੀ ਉਹ ਲੜਿਆ ਜਾ ਸਕਦਾ ਹੈ। ਜੇ ਆਪਣਾ ਹੀ ਘਰ ਜਿਹੜਾ ਉਹ ਠੀਕ ਨਾ ਹੋਇਆ ਜਾਂ ਘਰ ਬਚਿਆ ਹੀ ਨਾ, ਤੇ ਫਿਰ ਕਾਹਦੀਆਂ ਲੜਾਈਆਂ ਜਿਹੜੀਆਂ ਜੀ ਇਹ ਰਹਿ ਜਾਣਗੀਆਂ। ਸਿਰਫ ਸਵਾਲ ਜਿਹੜਾ ਉਹ ਕਰ ਦੇਣਾ ਉਹ ਸੌਖਾ ਹੁੰਦਾ ਜੀ, ਉੱਥੇ ਬਹਿ ਕੇ ਗੱਲ ਜਿਹੜੀ ਉਹ ਕਰ ਦੇਣੀ ਸੌਖੀ ਆ। ਇੱਥੋਂ ਦੇ ਜ਼ਮੀਨੀ ਹਾਲਾਤ ਜਿਹੜੇ ਜੀ ਉਹ ਕੀ ਨੇ, ਉਹ ਬਿਲਕੁਲ ਡਿਫਰੈਂਟ ਨੇ ਤੁਹਾਡੀ ਸੋਚ ਤੋਂ ਜੀ। ਸਾਨੂੰ ਤਾਂ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਇਸ ਗੱਲ ਦੀ ਪਈ ਆ ਕਿ ਇੱਥੇ ਸਾਡਾ ਨਸ਼ੇੜੀਆਂ ਨੇ ਬਣਾ ਕੇ ਦਿੱਤਾ। 100 ਸਾਲ ਦੀ ਔਰਤ ਦਾ ਕਿਵੇਂ ਕਤਲ ਹੋਇਆ, ਇੱਕ ਭਾਈ ਸਾਹਿਬ ਪਿਛਲੇ ਜਿਹੜੇ ਉਹ ਦੱਸ ਕੇ ਗਏ ਨੇ, ਜਿਹੜੀ ਖਬਰ ਵਾਲ ਉਹਨਾਂ ਧਿਆਨ ਦਵਾਇਆ। ਕਾਰ ਦੇ ਵਿੱਚ 5 ਜੀਆਂ ਦੀ ਡੈਥ ਹੋ ਗਈ। ਜਿਹੜੇ ਨਸ਼ੇੜੀ ਨੇ ਉਹ ਟਾਇਰ ਵੀ ਖੋਲ ਕੇ ਲੈ ਗਏ, ਬੈਟਰੀ ਵੀ ਲਾ ਕੇ ਲੈ ਗਏ। ਸਵਾਰੀਆਂ ਬਚਾਉਣ ਦੀ ਕੋਸ਼ਿਸ਼ ਕੰਡਕਟਰ ਕਰਨ ਡਿਆ, ਉਹਦਾ ਕੋਈ ਝੋਲਾ ਹੀ ਪੈਸਿਆਂ ਵਾਲਾ ਜਿਹੜਾ ਜੀ ਉਹ ਲੈ ਗਿਆ। ਸਾਡੇ ਵਾਸਤੇ ਤਾਂ ਇਹ ਸਮੱਸਿਆਵਾਂ ਦੇ ਉੱਤੇ ਕਾਬੂ ਪਾਉਣਾ, ਲਾਅ ਐਂਡ ਆਰਡਰ ਨੂੰ ਠੀਕ ਕਰਨਾ ਪ੍ਰਾਇਓਰਿਟੀ ਦੇ ਉੱਤੇ ਹੋਣਾ ਚਾਹੀਦਾ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਜਾਂ ਉਹਨਾਂ ਨੇ ਜ਼ਮੀਨਾਂ ਖਰੀਦਣ ਦੀ ਗੱਲ ਕੀਤੀ ਹੈ, ਅੱਜ ਪੰਜਾਬ ਦੇ ਵਿੱਚ ਥਾਂ ਥਾਂ ਤੇ ਜ਼ਮੀਨਾਂ ਵੇਚਣ ਤੇ ਲੱਗੀਆਂ ਹੋਈਆਂ, ਸਾਨੂੰ ਕੋਈ ਬਾਇਰ ਨਹੀਂ ਲੱਭ ਰਿਹਾ। ਆਹ ਹਾਲਾਤ ਹੋਏ ਪਏ ਆ। ਬਲਵਿੰਦਰ ਸਿੰਘ ਢਿੱਲੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਰ ਮੇਰਾ ਸਵਾਲ ਹੈਗਾ ਚੌਥੇ ਫਰੰਟ ਬਾਰੇ ਆ ਵੀ ਜਿਹੜਾ ਚੌਥਾ ਫਰੰਟ ਬਣਾ ਰਹੇ ਆ, ਇਹਨਾਂ ਦਾ ਕੋਈ ਆਈਡੀਆ ਨਹੀਂ ਹੁੰਦਾ, ਕੋਈ ਗੱਲ ਨਹੀਂ। ਤੇ ਚੌਥੇ ਦਿਨ ਕਿਉਂ ਏਦਾਂ ਕਾਨਫਰੰਸ ਕਰਕੇ ਜਾਂ ਕੀ ਕਰਨਾ ਚਾਹੁੰਦੇ, ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਭਾਈ, ਇਹਦੇ ਬਾਰੇ ਦੱਸਿਓ ਮਾੜਾ। ਥੈਂਕ ਯੂ।
ਦੇਖੋ ਬਹੁਤੀ ਤਾਂ ਵੈਸੇ ਮੈਂ ਗੱਲ ਕਰ ਹੀ ਦਿੱਤੀ ਕਿ ਫਰੰਟਾਂ ਦੀ ਕੀ ਹੋ ਰਹੀ ਆ। ਹਾਂ, ਜਿਹੜਾ ਇਹ ਚੌਥਾ ਫਰੰਟ ਜਿਹੜਾ ਉੱਭਰ ਰਿਹਾ ਸੀਗਾ, ਸ਼ਾਇਦ ਆਉਂਦੇ ਦਿਨਾਂ ਦੇ ਦੌਰਾਨ ਕੋਈ ਜਿਹੜੀ ਆ ਜੀ ਇਹ ਗੱਲ ਸਾਹਮਣੇ ਆ ਜਾਵੇ ਜਾਂ ਕਲੀਅਰ ਜਿਹੜੀ ਆ ਜੀ ਉਹ ਹੋ ਜਾਵੇ ਇਸ ਮਸਲੇ ਦੇ ਉੱਤੇ ਕਿ ਕੌਣ ਸੀ। ਹਾਂ, ਇਹਦੇ ਪਿੱਛੇ ਇੱਕ ਸੱਤਾਧਾਰੀ ਧਿਰ ਦਾ ਜਿਹੜਾ ਜੀ ਅਹਿਮ ਆਗੂ ਜਿਹੜਾ ਦੁਆਬੇ ਦੇ ਖੇਤਰ ਦੇ ਵਿੱਚੋਂ ਆ ਜੀ, ਉਹਦਾ ਕਾਫੀ ਵੱਡਾ ਨਾਮ ਜਿਹੜਾ ਜੀ ਉਹ ਬੋਲਦਾ ਕਿ ਪਤਾ ਪਹਿਲਾਂ ਲੱਗ ਗਿਆ ਕਿ ਉਹ ਸਾਰੀ ਜਿਹੜੀ ਹੈ ਜੀ ਇਹ ਕਾਰਵਾਈ ਕਰਵਾ ਰਿਹਾ। ਬਾਕੀ ਕੁਝ ਚੀਜ਼ਾਂ ਜਿਹੜੀਆਂ ਜੀ ਆਉਂਦੇ ਦਿਨਾਂ ਦੇ ਦੌਰਾਨ ਤੁਹਾਡੇ ਸਾਹਮਣੇ ਹੋਣਗੀਆਂ। ਤਕਰੀਬਨ ਤੁਸੀਂ ਅਕਤੂਬਰ ਮਿਡ ਤੱਕ ਇੰਤਜ਼ਾਰ ਕਰੋ ਜੀ। ਫਰੰਟ ਜਿੰਨੇ ਮਰਜ਼ੀ ਜਿਹੜੇ ਆ ਉਹ ਬਣੀ ਜਾਣ, ਹੁਣ ਇੰਨਾ ਸਮਾਂ ਨਹੀਂ ਹੈਗਾ ਕਿ ਕੋਈ ਫਰੰਟ ਜਿਹੜਾ ਜੀ ਉਹ ਬਣੇ, ਸਟੈਬਲਿਸ਼ ਹੋਵੇ ਤੇ ਉਹ ਉਮੀਦਵਾਰ ਜਿਹੜੇ ਆ ਉਹ ਲੱਭ ਲਵੇ ਤੇ ਤਕੜੀ ਟੱਕਰ ਦੇਣ ਦੇ ਰੌਂ ਦੇ ਵਿੱਚ ਜਿਹੜਾ ਜੀ ਉਹ ਆ ਜਾਵੇ। ਪੋਸੀਬਲ ਨਹੀਂ ਹੈ ਜੀ ਹੁਣ ਬਣ ਸਕਣਾ। ਹਾਂ, ਬਣਨਗੇ, ਆਉਣਗੇ ਬਥੇਰੇ ਜੀ। ਹਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਸਤਿ ਸ਼੍ਰੀ ਅਕਾਲ ਜੀ। ਮੈਂ ਮੇਰੇ ਛੋਟੇ ਛੋਟੇ ਇੱਕ ਤਾਂ ਇਹ ਵੀ ਜੇ ਆਪਾਂ ਨੇ ਇੰਡੀਆ ਸਿੰਧੂ ਜਲ ਸਮਝੌਤਾ ਜੇ ਰੱਦ ਕਰਦਾ ਆ ਤੇ ਤੁਹਾਡਾ ਕੀ ਵਿਚਾਰ ਆ ਵੀ ਚਾਈਨਾ ਪਾਕਿਸਤਾਨ ਦਾ ਮਤਲਬ ਕਰੀਬੀ ਆ, ਉਹਦਾ ਦੋਸਤ ਆ, ਤੇ ਉਹ ਮਤਲਬ ਸਾਡੇ ਵੀ ਤਾਂ ਉੱਧਰੋਂ ਤਿੱਬਤ ਵੱਲੋਂ ਹੀ ਸਾਰਾ ਕੁਛ ਆ ਰਿਹਾ ਆ, ਉਹ ਨਾ ਕੁਛ ਬੰਦ ਕਰਨਗੇ। ਤੇ ਦੂਜੀ ਗੱਲ ਭਾਜੀ ਇਹ ਵੀ ਮੈਂ ਕਿਸੇ ਨੂੰ ਕੁਐਸਚਨ ਪੁੱਛਿਆ ਸੀ, ਉਹ ਤਾਂ ਮੇਰੇ ਗਾਲੀ ਪੈ ਗਿਆ ਵੀ ਜਿਹੜਾ ਉੜੀ ਵਾਲਾ ਹਮਲਾ ਹੋਇਆ ਆ, ਤੁਹਾਨੂੰ ਨਹੀਂ ਲੱਗਦਾ ਵੀ ਇਹ ਤਾਂ ਏਜੰਸੀਆਂ ਦਾ ਹੀ ਕੰਮ ਜਿਹਾ ਆ ਵੀ ਕਸ਼ਮੀਰ ਦੇ ਵਿੱਚ ਬੜੀ 3 ਮਹੀਨੇ ਹੋ ਗਏ ਕਰਫਿਊ ਲੱਗਿਆ ਸੀ ਤੇ ਗੱਲ ਦੀ ਹੱਡੀ ਬਣ ਗਿਆ ਸੀ ਸਾਰਾ ਕੁਛ। ਤੇ ਜੇ ਤੁਹਾਨੂੰ ਵੀ ਗੁੱਸਾ ਲੱਗੇ ਤੁਸੀਂ ਜਵਾਬ ਨਾ ਦਿਓ, ਪਰ ਲੱਗਦਾ ਹੈ ਜੀ ਇਹ ਮਤਲਬ ਕੁਛ ਦਾਲ ਚ ਕਾਲਾ। ਥੈਂਕ ਯੂ ਜੀ। ਕੁਐਸਚਨ ਕਰਨ ਦਾ ਤੁਹਾਨੂੰ ਪੂਰਾ ਹੱਕ ਹੈ ਜੀ। ਗੁੱਸਾ ਕਿਹੜੀ ਗੱਲ ਦਾ ਜੀ? ਕਿਸੇ ਵੀ ਗੱਲ ਦਾ ਨਹੀਂ। ਮੇਰੀ ਜਿਹੜੀ ਆਜ਼ਾਦੀ ਆ ਉਹ ਮੇਰੇ ਨੱਕ ਦੀ ਸਿਹਤ ਤੱਕ ਆ ਜੀ, ਉਸ ਤੋਂ ਬਾਅਦ ਦੂਸਰੇ ਦੀ ਆਜ਼ਾਦੀ ਸ਼ੁਰੂ ਹੋ ਜਾਂਦੀ ਆ। ਮੈਂ ਆਪਣੀ ਆਜ਼ਾਦੀ ਦੀ ਗੱਲ ਤਾਂ ਹੀ ਕਰ ਸਕਦਾ ਜੇ ਅਗਲੇ ਦੀ ਆਜ਼ਾਦੀ ਜਿਹੜੀ ਹੈ ਜੀ ਉਹਦੀ ਰਿਸਪੈਕਟ ਕਰਾਂ। ਦੇਖੋ, ਜਿਹੜਾ ਪੁਰਾਣਾ ਤਜਰਬਾ ਆ ਨਾ ਜੀ, ਉਹ ਕੁਛ ਜਿਹੜਾ ਜੀ ਇਸ ਪਾਸੇ ਵੱਲ ਨੂੰ ਇਸ਼ਾਰਾ ਕਰਦਾ। ਜਦੋਂ ਪ੍ਰੈਜ਼ੀਡੈਂਟ ਉਦੋਂ ਦੇ ਕਲਿੰਟਨ ਹੁਰੀ ਇੱਥੇ ਆਏ ਸਨ ਭਾਰਤ ਦੇ ਵਿੱਚ, ਜਿਹੜਾ ਚਿੱਟੀ ਸਿੰਘਪੁਰਾ ਦੇ ਵਿੱਚ ਕਤਲ ਹੋਏ ਸੀਗੇ, ਜਿਹੜੇ ਸਿੱਖਾਂ ਦੇ ਕਤਲ ਕੀਤੇ ਗਏ ਸੀਗੇ, ਉਹ ਤੁਹਾਨੂੰ ਪਤਾ ਉਹਦੇ ਵਿੱਚ ਫੌਜ ਦੇ ਕੁਝ ਜਿਹੜੇ ਆਫੀਸਰ ਸੀਗੇ ਉਹਨਾਂ ਨੂੰ ਸਜ਼ਾਵਾਂ ਵੀ ਜਿਹੜੀਆਂ ਜੀ ਉਹ ਹੋਈਆਂ ਨੇ, ਉਹਨਾਂ ਦਾ ਉਹਦੇ ਵਿੱਚ ਸਾਹਮਣੇ ਆਇਆ ਸੀਗਾ। ਜਿਹੜੀ ਇੱਦਾਂ ਦੀ ਪੋਸੀਬਿਲਿਟੀ ਆ ਉਹਦੇ ਤੋਂ ਇਨਕਾਰ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ, ਪਰ ਇਹਦੇ ਵਾਸਤੇ ਇੱਦਾਂ ਦੀ ਕੋਈ ਰਿਪੋਰਟ ਅਜੇ ਸਾਹਮਣੇ ਜਿਹੜੀ ਹੈ ਜੀ ਉਹ ਨਹੀਂ ਆਈ। ਆਉਂਦੇ ਦਿਨਾਂ ਦੇ ਦੌਰਾਨ ਕੋਈ ਆਉਂਦੀ ਹੈ ਤੇ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿੱਥੋਂ ਤੱਕ ਤੁਸੀਂ ਸਿੰਧ ਜਲ ਸਮਝੌਤੇ ਦੀ ਗੱਲ ਕੀਤੀ ਹੈ, ਮੈਂ ਉਸ ਨਿਊਜ਼ ਦੇ ਵਿੱਚ ਇਹ ਵੀ ਦੱਸਿਆ ਜੀ ਕਿ ਜਿਹੜਾ ਵਿਸ਼ਵ ਭਾਈਚਾਰਾ ਹੈ ਉਹ ਇੱਦਾਂ ਦੀ ਕੋਈ ਗੱਲ ਕਰਨ ਨਹੀਂ ਦਊਗਾ। ਉਹ ਚਾਹੇ ਚਾਈਨਾ ਹੈ, ਚਾਹੇ ਰਸ਼ੀਆ ਹੈ, ਚਾਹੇ ਅਮਰੀਕਾ ਹੈ। ਹਾਂ, ਇਹ ਇੱਕ ਦਬਾਅ ਪਾਉਣ ਦਾ, ਦਬਾਅ ਬਣਾਉਣ ਦਾ ਤਰੀਕਾ ਜਿਹੜਾ ਜੀ ਉਹ ਕਿਹਾ ਜਾ ਸਕਦਾ। ਜੀ ਸਰੋਤਿਓ, ਤੁਸੀਂ ਲਗਾਤਾਰ ਕਾਲਸ ਕਰ ਰਹੇ ਹੋ। ਅਸੀਂ 10-15 ਮਿੰਟ ਤੋਂ ਪਿਛਲੇ ਤੋਂ ਕਾਲ ਨਹੀਂ ਲੈ ਰਹੇ, ਸਿਰਫ ਅਸੀਂ ਹੋਰ 2 ਕਾਲ ਸਾਡੇ ਨਾਲ ਰਹਿੰਦੇ ਨੇ, ਉਹੀ ਕਾਲਾਂ ਲਵਾਂਗੇ। ਸੁਖਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਕੋਲੋਂ ਮੇਰੇ ਵੈਸੇ ਕੁਐਸਚਨ ਤੇ ਮੈਂ ਕਹਿ ਸਕਦਾ ਰਾਏ ਹੈ ਜੀ, ਮਤਲਬ ਏਦਾਂ 2 ਕੁਐਸਚਨ ਹੈ ਜੀ। ਇੱਕ ਤੇ ਜਿਹੜੇ ਜੀ ਆਪਾਂ ਚੌਥੇ ਫਰੰਟ ਦੀ ਚਲੋ ਭਾਵੇਂ ਹਾਲੀ ਹੋਂਦ ਚ ਨਹੀਂ ਆਈ, ਤਾਂ ਖਹਿਰਾ ਸਾਹਿਬ ਨੇ ਪਹਿਲਾਂ ਕਿਹਾ ਵੀ ਗੱਲਬਾਤ ਕਰਨੀ ਚਾਹੀਦੀ ਆ, ਜਾਂ ਭਗਵੰਤ ਮਾਨ ਨੇ ਦੂਜੇ ਦਿਨ ਕਿਹਾ ਵੀ ਨਹੀਂ ਉਹਨਾਂ ਨੂੰ, ਮਤਲਬ ਇਹਦਾ ਫੂਲਕਾ ਸਾਹਿਬ ਨੇ ਵੀ ਕਿਹਾ। ਇਹਦੇ ਲਈ ਸਾਡੇ ਵੀ ਮਨ ਚ ਥੋੜੇ ਜਿਹੇ ਸ਼ੰਕੇ ਨੇ, ਤੇ ਪੰਨੂ ਸਾਹਿਬ ਦੀ ਇਹਦੇ ਬਾਰੇ ਕੀ ਰਾਏ ਆ? ਦੂਸਰਾ ਮੇਰਾ ਕੁਐਸਚਨ ਇਹ ਹੈ ਜੀ, ਇੱਕ ਪੈਨਸ਼ਨਰਾਂ ਬਾਰੇ ਚਿੱਠੀ ਆਈ ਆ ਵੀ ਕਿਸੇ ਸੈਂਟਰ ਦੀ ਚਿੱਠੀ ਨਹੀਂ ਆਈ, ਕਿਸੇ ਦੂਜੇ ਸਟੇਟ ਦੀ ਨਹੀਂ ਆਈ, ਉਹ ਜਿਹੜੇ DA ਮੈਡੀਕਲ ਸਕੋਰ ਕੱਟਣ ਲਈ ਜਿਹੜੇ ਮਤਲਬ ਬਾਹਰਲੇ ਰਹਿੰਦੇ ਨੇ। ਜੇ ਪੰਨੂ ਸਾਹਿਬ ਨੂੰ ਇਹਦੇ ਬਾਰੇ ਨੌਲੇਜ ਆ ਤੇ ਦੱਸਣ ਜ਼ਰੂਰ ਜੀ ਵੀ ਇਹ ਕਦੋਂ ਸ਼ੁਰੂ ਹੋਣਾ ਤੇ ਕਿਸ ਤਰ੍ਹਾਂ, ਮਤਲਬ ਇਹਦੇ ਬਾਰੇ ਕੀ? ਥੈਂਕ ਯੂ। ਇਹਦੀ ਗੱਲ ਮੈਂ ਕਰ ਦਿੱਤੀ ਜੀ ਪਹਿਲਾਂ ਹੀ, ਤੁਸੀਂ ਸ਼ਾਇਦ ਲੇਟ ਔਨ ਕੀਤਾ। ਬਿਲਕੁਲ ਰਿਪੀਟ ਸੁਣਨਗੇ, ਰਿਪੀਟ ਸੁਣ ਲੈਣਗੇ। ਹਾਂਜੀ ਜੀ, ਇਹਦੇ ਬਾਰੇ ਪੰਜਾਬ ਸਰਕਾਰ ਨੇ ਚਿੱਠੀ ਜਿਹੜੀ ਹੈ ਜੀ ਉਹ ਜਾਰੀ ਕੀਤੀ ਆ। ਇਹਨੂੰ ਤੁਰੰਤ ਜਿਹੜਾ ਜੀ ਉਹ ਲਾਗੂ ਸਮਝਿਆ ਜਾਣਾ ਚਾਹੀਦਾ। ਮੈਂ ਪਹਿਲਾਂ ਵੀ ਉਹਦਾ ਹੱਲ ਵੀ ਦੱਸਤਾ ਕਿ ਉਹਦਾ ਹੱਲ ਤੁਹਾਨੂੰ ਅਦਾਲਤ ਤੱਕ ਜਿਹੜੀ ਹੈ ਜੀ ਉਹ ਪਹੁੰਚ ਕਰਨੀ ਪੈਣੀ ਹੈ। ਚੌਥੇ ਫਰੰਟ ਦੇ ਬਾਰੇ ਦੇ ਵਿੱਚ ਵੀ ਮੇਰਾ ਖਿਆਲ ਹਰ ਤੀਸਰਾ ਜਾਂ ਚੌਥਾ ਸਵਾਲ ਤਾਂ ਚੌਥੇ ਫਰੰਟ ਦੇ ਬਾਰੇ ਦੇ ਵਿੱਚ ਹੀ ਸੀਗਾ ਜੀ। ਸਮਾਂ ਜਿਹੜਾ ਜੀ ਉਹ ਵੇਸਟ ਨਾ ਹੋਵੇ, ਬਾਰ-ਬਾਰ ਉਹੀ ਰਿਪੀਟ ਗੱਲ ਕਰੀ ਜਾਣੀ, ਕੋਈ ਸਿਆਣਪ ਨਹੀਂ ਲੱਗੂਗੀ। ਸਾਡੇ ਲਾਸਟ ਕਾਲਰ ਨੇ ਜੀ ਮਨਜੀਤ ਸਿੰਘ। ਹਾਂਜੀ, ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਇਹ ਆ ਵੀ ਜਿਸ ਤਰ੍ਹਾਂ ਹੁਣ ਇੱਕ ਜਿਹੜਾ ਆਪਣੇ ਪਾਰਲੀਮੈਂਟ ਵਿੱਚ ਜਿਹੜਾ ਇੱਕ ਮਤਾ ਪਾਸ ਹੋਇਆ ਵੀ ਜਿਹੜੇ ਹੈਗੇ ਆ ਗੁਰਸਿੱਖ ਜਿੱਦਾਂ ਹੈਗੇ ਆ ਵੀ ਉਹੀ ਇਕੱਲੇ ਆਪਣੇ ਸਿੱਖ ਮਸਲਿਆਂ ਦੇ ਵਿੱਚ
ਦਿਖਾਉਂਦਾ ਜੀ ਕਰ ਸਕਦਾ। ਜੀ ਮਨਜੀਤ ਸਿੰਘ ਜੀ, ਤੁਹਾਡੀ ਲਾਈਨ ਡ੍ਰੌਪ ਹੋ ਗਈ ਆ। ਪਹਿਲਾਂ ਵੀ ਤੁਹਾਡਾ ਸਵਾਲ ਆ ਜਿਹੜਾ ਉਹ ਨਹੀਂ ਸੁਣ ਸਕੇ ਸੀਗੇ ਅਸੀਂ ਕਲੀਅਰਲੀ। ਆਪਾਂ ਨੂੰ ਸਭ ਤੁਹਾਨੂੰ ਸੁਣਿਆ ਕੀ ਕਹਿੰਦੇ? ਸਿਰਫ ਜਿੰਨਾ ਕੁ ਮੈਨੂੰ ਪਤਾ ਲੱਗਿਆ ਜੀ, ਉਹ ਕਹਿੰਦੇ ਕਿ ਪਾਰਲੀਮੈਂਟ ਨੇ ਪਾਸ ਕੀਤਾ ਕਿ ਸਿੱਖ ਮਸਲਿਆਂ ਦੇ ਵਿੱਚ ਸਿਰਫ ਗੁਰਸਿੱਖ ਹੀ ਹਿੱਸਾ ਲੈ ਸਕਦੇ ਆ। ਨਹੀਂ, ਇੱਦਾਂ ਦਾ ਕੁਛ ਨਹੀਂ ਹੈਗਾ ਜੀ। ਉਹ ਪਾਰਲੀਮੈਂਟ ਨੇ ਜਿਹੜਾ ਪਾਸ ਕੀਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਜਿਹੜਾ ਜੀ ਸਹਿਜਧਾਰੀ ਸਿੱਖ ਆ, ਵਾਲਾ ਕੱਟਿਆਂ ਵਾਲਾ, ਰੋਮਾਂ ਦੀ ਬੇਅਦਬੀ ਕਰਨ ਵਾਲਾ, ਉਹ ਪਾਰਟੀਸਪੇਟ ਨਹੀਂ ਕਰ ਸਕਦਾ, ਉਹ ਵੋਟਰ ਨਹੀਂ ਬਣ ਸਕਦਾ। ਸਿਰਫ ਗੁਰਸਿੱਖ ਜਿਹੜੇ ਆ ਜੀ ਉਹ ਵੋਟਰ ਬਣ ਸਕਦੇ ਨੇ। ਇਹਨੂੰ ਥੋੜ੍ਹਾ ਜਿਹਾ ਆਪਣੀ ਜਾਣਕਾਰੀ ਨੂੰ ਤੁਸੀਂ ਥੋੜ੍ਹਾ ਦਰੁਸਤ ਕਰ ਲੈਣਾ। ਦੂਜੀ ਗੱਲ ਤੁਹਾਡੀ ਨਹੀਂ ਸੁਣੀ ਜੀ। ਜੀ ਬਿਲਕੁਲ ਸਰੋਤਿਓ, ਜੇ ਤੁਸੀਂ ਦੁਬਾਰਾ ਇਸ ਪ੍ਰੋਗਰਾਮ ਨੂੰ ਸੁਣਨਾ ਆ ਤਾਂ ਤੁਸੀਂ ਰਿਪੀਟ ਇਸ ਦਾ ਸੁਣ ਸਕਦੇ ਆ। ਫੋਨ ਦੇ ਉੱਤੇ ਵੀ ਪਾ ਦਿੰਦੇ ਆ ਅਤੇ ਇਸ ਦੀ YouTube ਵੀ ਬਣਦੀ ਹੈ ਰੋਜ਼। ਜਿਹੜੇ WhatsApp 'ਤੇ ਸਾਡੇ ਨਾਲ ਆ ਉਹਨਾਂ ਨੂੰ ਵੀ ਭੇਜੇ ਜਾਂਦੇ ਆ 6415525000 'ਤੇ ਤੁਸੀਂ ਇਸ ਦਾ ਜਿਹੜਾ ਰਿਪੀਟ ਆ ਖਬਰਾਂ ਦਾ ਸੁਣ ਸਕਦੇ ਆ ਜੀ। ਅਤੇ ਬਲਤੇਜ ਭਾਨੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਬੜੀ ਮਿਹਰਬਾਨੀ। ਥੈਂਕ ਯੂ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਸਨ ਬਲਤੇਜ ਭਾਨੂ ਜੋ ਸੋਮਵਾਰ ਨੂੰ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੇ ਨੇ। ਖਬਰਾਂ ਦੇ ਵਿੱਚ ਇਹ ਸਾਡੇ ਨਾਲ ਰੋਜ਼ ਜੁੜਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।